ਹੈਲਥ ਆਰਡਰ ਸੀਗਾ ਉਸ ਟਾਈਮ ਦੇ ਉੱਤੇ, ਕਿਉਂਕਿ ਮੁਲਕ ਦੇ ਵਿੱਚ ਕੋਵਿਡ ਦੇ ਕਰਕੇ ਹੈਲਥ ਐਮਰਜੈਂਸੀ ਘੋਸ਼ਿਤ ਕੀਤੀ ਹੋਈ ਸੀਗੀ ਤੇ ਹੈਲਥ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ ਚ ਸੰਵਿਧਾਨ ਜਿਹੜਾ ਅਧਿਕਾਰ ਦਿੰਦਾ ਆ ਉਹ ਐਡਮਿਨਿਸਟ੍ਰੇਸ਼ਨ ਨੂੰ ਵੀ ਭਾਈ ਤੁਸੀਂ ਇਸ ਟਾਈਟਲ 42 ਦੀ ਵਰਤੋਂ ਜਿਹੜੀ ਇਸ ਹਿਸਾਬ ਦੇ ਨਾਲ ਕਰ ਸਕਦੇ ਆ। ਉਦੋਂ ਇਸ ਦੀ ਵਰਤੋਂ ਕੀਤੀ ਗਈ, ਕਈਆਂ ਨੇ ਇਸ ਨੂੰ ਚੰਗਾ ਆਖਿਆ, ਕਈਆਂ ਨੇ ਇਸ ਦਾ ਬੁਰਾ ਵੀ ਮੰਗਾਇਆ। ਬਹੁਤ ਜਿਹੜਾ ਇਸ ਦੇ ਉੱਤੇ ਆਪਾਂ ਦੇਖਿਆ ਵੀ ਪੋਲਿਟਿਕਸ ਵੀ, ਸਿਆਸਤ ਵੀ ਜਿਹੜੀ ਉਸ ਦੇ ਉੱਤੇ ਭਖਦੀ ਰਹੀ। ਹੁਣ ਇਵੈਂਚੁਅਲੀ ਜਦ ਫੈਸਲਾ ਲੈ ਲਿਆ ਗਿਆ ਮੌਜੂਦਾ ਪ੍ਰਸ਼ਾਸਨ ਦੇ ਦੁਆਰਾ ਵੀ ਭਾਈ ਇਹ ਜਿਹੜੀ ਪਬਲਿਕ ਹੈਲਥ ਐਮਰਜੈਂਸੀ ਆ ਇਹ ਖਤਮ ਆ, ਇਹ ਅੱਜ ਰਾਤ ਤੋਂ ਖਤਮ ਹੋਣ ਜਾ ਰਹੀ ਆ, ਸੋ ਉਹਦੇ ਕਰਕੇ ਟਾਈਟਲ 42 ਵੀ ਖਤਮ ਹੋਣ ਜਾ ਰਿਹਾ, ਜਿਹੜੀ ਬਾਰਡਰ ਦੀ ਸਿਚੁਏਸ਼ਨ ਆ ਇਸ ਟਾਈਮ ਉਸ ਨੂੰ ਲੈ ਕੇ। ਸੋ ਜਦੋਂ ਹੁਣ ਟਾਈਟਲ 42 ਖਤਮ ਹੋ ਰਿਹਾ ਆ, ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਜਿੱਦਾਂ ਦੀਆਂ ਚਰਚਾਵਾਂ ਚੱਲੀਆਂ ਉਹਨਾਂ ਨੂੰ ਲੱਗ ਰਿਹਾ ਵੀ ਬਾਰਡਰ ਹੁਣ ਪੂਰੀ ਤਰ੍ਹਾਂ ਜਿਹੜਾ ਉਹ ਖੁੱਲ ਜਾਣਾ ਆ, ਸਾਨੂੰ ਇੰਤਜ਼ਾਰ ਨਹੀਂ ਕਰਨਾ ਪੈਣਾ, ਹੁਣ ਸਿੱਧਾ ਅਮਰੀਕਾ ਦੇ ਵਿੱਚ ਅਸੀਂ ਇੱਦਾਂ ਦਾਖਲ ਦੇਖੋ ਜਿੰਨੇ ਤਾਂ ਗੈਰ ਕਾਨੂੰਨੀ ਢੰਗ ਦੇ ਨਾਲ ਪੋਰਟ ਆਫ ਐਂਟਰੀ ਤੇ ਨਹੀਂ ਆਉਣਾ, ਬਾਰਡਰ ਟੱਪ ਕੇ ਲੁੱਕ ਕੇ ਹੀ ਆਉਣਾ, ਉਹਦੇ ਲਈ ਟਾਈਟਲ 42 ਸੀਗਾ ਜਾਂ ਨਹੀਂ ਸੀਗਾ ਉਹਦਾ ਕੋਈ ਮੈਟਰ ਨਹੀਂ ਕਰਦਾ, ਉਹਦੇ ਲਈ ਹੁਣ ਵੀ ਉਦਾਂ ਹੀ ਆ, ਉਹਨੇ ਉਸੇ ਤਰੀਕੇ ਦੇ ਨਾਲ ਹੀ ਆਉਣਾ। ਪਰ ਜਿਹੜੇ ਹੱਥੇ ਆ ਜਾਂਦੇ ਆ ਸੀਬੀਪੀ ਦੇ ਜਾਂ ਆ ਕੇ ਸਿੱਧਾ ਅਸਾਈਲਮ ਦੀ ਉੱਥੇ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਆ, ਇਹ ਸਾਰਾ ਕੁਝ ਉਹਨਾਂ ਦੇ ਉੱਤੇ ਜਿਹੜਾ ਉਹ ਲਾਗੂ ਹੋਣਾ ਆ। ਇਸ ਟਾਈਮ ਰਿਪੋਰਟਾਂ ਦੇ ਮੁਤਾਬਕ ਤਕਰੀਬਨ 65,000 ਤੋਂ ਵੱਧ ਲੋਕ ਇੰਤਜ਼ਾਰ ਜਿਹੜੇ ਆ ਉੱਥੇ ਕਰ ਰਹੇ ਆ ਵੀ ਕੀ ਜਿਹੜੇ ਆ ਸਾਨੂੰ ਟਾਈਟਲ 42 ਜਿਹੜਾ ਕਿ ਅੱਜ ਰਾਤ ਨੂੰ ਅੱਧੀ ਰਾਤ ਨੂੰ ਖਤਮ ਹੋ ਜਾਣਾ ਆ, ਵੀ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਉੱਥੇ ਐਂਟਰ ਹੋਣ ਦਾ ਪ੍ਰੋਸੈਸਿੰਗ ਕਰਨ ਦਾ ਜਿਹੜਾ ਆ ਉਹ ਮੌਕਾ ਮਿਲੂਗਾ। 3 ਦਿਨ ਹੋ ਗਏ ਲਗਾਤਾਰ ਸਦਰਨ ਬਾਰਡਰ ਦੇ ਉੱਤੇ 10,000 ਤੋਂ ਵੱਧ ਲੋਕਾਂ ਨੂੰ, 11,000 ਲੋਕਾਂ ਨੂੰ ਐਵਰੀ ਡੇ ਜਿਹੜਾ ਆ ਉਹ ਪ੍ਰੋਸੈਸਿੰਗ ਦੇ ਲਈ ਕੀਤਾ ਜਾ ਰਿਹਾ ਹੈ, ਉਹ ਲੋਕ ਉੱਥੇ ਆ ਰਹੇ ਆ। ਸੋ ਹੁਣ ਇੰਨੇ ਜ਼ਿਆਦਾ ਲੋਕ ਇੰਨੇ ਥੋੜ੍ਹੇ ਵਕਤ ਦੇ ਵਿੱਚ ਆਉਣੇ ਆ ਤੇ ਬਾਰਡਰ ਦੇ ਉੱਤੇ ਆਬਵੀਅਸਲੀ ਗੱਲ ਆ ਵੀ ਪ੍ਰੋਸੈਸਿੰਗ ਇੰਨੀ ਤੇਜ਼ੀ ਦੇ ਨਾਲ ਨਹੀਂ ਹੋ ਸਕਦੀ, ਇਸ ਚੀਜ਼ ਦੇ ਲਈ ਤੇ ਬਣਿਆ ਨਹੀਂ ਹੁੰਦਾ ਵੀ ਬਾਰਡਰ ਦੇ ਵਿੱਚ ਵੀ ਤੁਸੀਂ ਆਓ ਇੱਦਾਂ ਇਸੇ ਤਰੀਕੇ ਦੇ ਨਾਲ ਇੱਕ ਦਰਵਾਜ਼ੇ ਚੋਂ ਲੰਘੇ ਚੋਂ ਦੂਜੇ ਦੇ ਵਿੱਚੋਂ ਜਿਹੜਾ ਉਹ ਲੰਘ ਜਾਓ ਤੇ ਅਗਲੇ ਪਾਸੇ ਜਿਹੜਾ ਉਹ ਨਿਕਲ ਜਾਓ, ਆਪਣਾ ਸਮਾਂ ਲੱਗਦਾ ਆ, ਉਹ ਸਾਰੀਆਂ ਚੀਜ਼ਾਂ ਆ, ਉਹਦੇ ਲਈ ਇੰਨੀ ਜ਼ਿਆਦਾ ਲੋਕ ਵੀ ਨਹੀਂ ਆ। ਹੁਣ ਜਿਹੜੀ ਸਰਕਾਰ ਆ, ਬਾਈਡਨ ਉਹਨਾਂ ਨੇ ਕਿਹਾ ਵੀ ਅਸੀਂ 1500 ਫੌਜੀ ਉਹਨਾਂ ਦੀ ਮਦਦ ਦੇ ਲਈ ਜਿਹੜੇ ਉਹ ਘੱਲ ਰਹੇ ਆ। ਇਹ ਉਹੀ ਪ੍ਰਸ਼ਾਸਨ ਆ ਜਿਨ੍ਹਾਂ ਨੇ ਇੱਕ ਟਾਈਮ ਦੇ ਉੱਤੇ ਸ਼ੁਰੂਆਤ 'ਚ ਆ ਕੇ ਕਿਹਾ ਸੀਗਾ ਵੀ ਚਲੋ ਕੋਈ ਨਹੀਂ ਜੀ, ਆਓ ਜੀ ਜਿੰਨੇ ਆਉਣਾ ਆ, ਆਓ ਤੁਹਾਡੇ ਲਈ ਅਸੀਂ ਰਾਹ ਇੱਕ ਹਿਸਾਬ ਦੇ ਨਾਲ ਖੋਲ੍ਹਿਆ। ਤੇ ਹੁਣ ਉਹੀ ਉਹ ਕਹਿ ਰਹੇ ਆ ਵੀ ਭਾਈ ਨਹੀਂ, ਇੱਦਾਂ ਨਹੀਂ ਹੈ, ਸੋਚੋ ਵੀ ਅਸੀਂ ਤੁਹਾਡੇ ਲਈ ਦਰਵਾਜ਼ੇ ਜਿਹੜੇ ਆ ਉਹ ਸਾਰਿਆਂ ਲਈ ਖੋਲ੍ਹ ਦਿੱਤੇ ਆ। ਹੁਣ ਬਿਲਕੁਲ ਫਰਕ ਬੜਾ ਪੈਂਦਾ ਰਾਜਕਾਰਨ ਜਦੋਂ ਕੋਈ ਪ੍ਰਸ਼ਾਸਨ ਵਾਲੇ ਕੁਛ ਵੀ ਬੋਲਦੇ ਆ, ਭਾਵੇਂ ਉਹ ਵੋਟਾਂ ਲਈ ਬੋਲਣ ਜਾਂ ਕਿਸੇ ਹੋਰ ਗੱਲ ਲਈ, ਉਹ ਗੱਲ ਹੁੰਦੀ ਤਾਂ ਨਹੀਂ, ਪਰ ਲੋਕਾਂ ਨੂੰ ਬੜਾ ਜਿਹੜਾ ਨਾ ਸਹਾਇਤਾ ਜੀ ਮਿਲ ਜਾਂਦੀ, ਮੰਨੋ ਵੀ ਸ਼ਾਇਦ ਇਹਨਾਂ ਨੇ ਏਦਾਂ ਹੀ ਕਰ ਦੇਣਾ ਹੈ, ਹੂੰ, ਹੂੰ, ਜਿੱਦਾਂ ਹੂੰ, ਇਹ ਹੂੰ। ਕਹਿੰਦੇ ਆ। ਬਿਲਕੁਲ, ਬਿਲਕੁਲ। ਸੋ ਉਦੋਂ ਦੇ ਲੋਕ ਇਹੀ ਸੋਚ ਰਹੇ ਆ ਵੀ ਭਾਈ ਇੱਦਾਂ ਹੀ ਚੱਲਦੇ ਰਹਿਣਾ ਆ, ਇੱਦਾਂ ਹੀ ਹੈਗਾ ਆ, ਇੱਦਾਂ ਹੀ ਹੋਣਾ ਆ। ਤੇ ਪਰ ਹੁਣ ਉਹੀ ਜਿਨ੍ਹਾਂ ਨੇ ਕਿਹਾ ਸੀਗਾ ਵੀ ਚੱਕਰ ਹੀ ਕੋਈ ਨਹੀਂ, ਆ ਜਾਓ ਜੀ, ਆਪਾਂ ਪਹਿਲਿਆਂ ਵਾਂਗੂ ਨਹੀਂ ਜੀ ਉੱਦਾਂ ਆ, ਹੁਣ ਇਹ ਉਹੀ ਉਹਨਾਂ ਵਾਂਗੂ ਕਰਨ ਲੱਗ ਗਏ ਆ। ਸੋ ਇਹ ਜਿਹੜੀਆਂ ਕਹਿਣ ਦੀਆਂ ਗੱਲਾਂ ਪੋਲੀਟੀਸ਼ੀਅਨਾਂ ਦੀਆਂ ਹੋਰ ਹੁੰਦੀਆਂ, ਕਰਨ ਵਾਲੀਆਂ ਹੋਰ ਹੁੰਦੀਆਂ। ਡੈਮੋਕ੍ਰੇਟ ਚਾਹੇ ਜਿੱਦਾਂ ਮਰਜ਼ੀ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਬੜੇ ਇਹਨਾਂ ਦੇ ਹੱਕ ਦੀਆਂ ਗੱਲਾਂ ਕਰਦੇ ਹਾਂ, ਪਰ ਹੁਣ ਤੁਸੀਂ ਦੇਖ ਲਓ ਆਪਣੇ ਸਾਹਮਣੇ ਆ ਜਿਹੜੀ ਇਹਨਾਂ ਨੇ ਹੁਣ ਪਾਲਿਸੀ ਲੈ ਕੇ ਆਉਣੀ ਆ, ਜਿੱਦਾਂ ਉਹ ਕਰਨਾ ਆ ਉਸ ਨੂੰ ਲੈ ਕੇ। ਇੱਕ ਬਹੁਤ ਵੱਡਾ ਮੁੱਦਾ ਆ, ਵਿਰੋਧੀ ਧਿਰ ਨੂੰ ਵੀ ਮੌਕਾ ਮਿਲਦਾ ਆ, ਜਿੱਦਾਂ ਟਰੰਪ ਕਾਰਜਕਾਲ ਦੇ ਦੌਰਾਨ ਇਹਨਾਂ ਨੇ ਇਹ ਮੁੱਦਾ ਬਣਾਇਆ ਸੀ, ਹੁਣ ਜਿਹੜੇ ਆ ਰਿਪਬਲਿਕਨਸ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਮੁੱਦਾ ਇਹ ਬਣਾਇਆ ਤੇ ਬਣਦਾ ਹੀ ਰਹਿਣਾ। ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ, ਇਹਦਾ ਹੱਲ ਤਾਂ ਕਦੀ ਕੋਈ ਮੈਨੂੰ ਨਹੀਂ ਲੱਗਦਾ ਵੀ ਕਦੀ ਹੋ ਸਕੂਗਾ ਤੇ ਨਾ ਹੀ ਕਦੀ ਇਹ ਹੋਣਾ ਆ। ਸੋ ਇਹ ਜਿਹੜੀ ਇੱਕ ਗੇਂਦ ਆ, ਕਦੀ ਉਹਦੇ ਖੇਮੇ 'ਚ ਕਦੀ ਇਹਦੇ ਖੇਮੇ 'ਚ, ਇਹ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਖੇਡਦੇ ਰਹਿਣਾ। ਮੌਸਮ ਕਹਿੰਦੇ ਵੀ ਉੱਥੇ ਕੋਈ ਵਾੜਾ ਚੰਗਾ ਨਹੀਂ, ਤੇਜ਼ ਹਵਾਵਾਂ ਜਿਹੜੀ ਆ ਉਹ ਚੱਲ ਰਹੀਆਂ ਆ। ਇਸ ਟਾਈਮ ਘੱਟਾ ਮਿੱਟੀ ਜਿਹੜੀ ਆ ਉਹ ਉੱਡ ਰਹੀ ਆ ਬਹੁਤ ਜ਼ਿਆਦਾ ਪ੍ਰੋਸੈਸਿੰਗ ਕਰਨ ਦੇ ਵਿੱਚ, ਤੇ ਜਿਹੜੇ ਉੱਥੇ ਸੀਬੀਪੀ ਦੇ ਅਫਸਰ ਉਹਨਾਂ ਨੂੰ ਵੀ ਬੜੀਆਂ ਜਿਹੜੀਆਂ ਉਹ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ। ਕੱਲ ਪਰਸੋਂ ਇੱਕ ਹੋਰ ਰਿਪੋਰਟ ਆਈ ਸੀ ਵਾਈਟ ਹਾਊਸ ਦੇ ਵਿੱਚੋਂ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਜੀ। ਸੀਗਾ ਵੀ ਅਸੀਂ ਕੁਝ ਪਰਸੈਂਟ ਜਿਹੜੇ ਲੋਕ ਆ ਮਾਈਗ੍ਰੈਂਟ ਜਿਹੜੇ ਆਉਣੇ ਆ ਹਮ, ਉਹਨਾਂ ਨੂੰ ਅਸੀਂ ਜਿਹੜਾ ਆ ਟਰੈਕਿੰਗ ਕੀਤੇ ਬਗੈਰ, ਜੀਪੀਐਸ ਤੋਂ ਬਗੈਰ ਜਾਂ ਬਗੈਰ ਕੋਡ ਡੇਟ ਤੋਂ ਉਹਨਾਂ ਨੂੰ ਅੰਦਰ ਜਿਹੜਾ ਆ ਅਮਰੀਕਾ ਦੇ ਵਿੱਚ ਦਾਖਲ ਹੋਣ ਦਿੱਤਾ ਜਾਊਗਾ। ਹੁਣ ਜੇ ਉਹ ਟਰੈਕ ਨਹੀਂ ਹੋ ਸਕਣਗੇ ਜਾਂ ਕੋਡ ਡੇਟ ਨਹੀਂ ਉਹਨਾਂ ਦੀ ਹੋਊਗੀ ਤੇ ਉਹਨਾਂ ਦਾ ਬਣੂਗਾ ਕੀ, ਉਹਨਾਂ ਦਾ ਭਵਿੱਖ ਵੀ ਜਿਹੜਾ ਉਹ ਕੀ ਹੋਊਗਾ, ਉਹਦੇ ਉੱਤੇ ਵੀ ਜਿਹੜੇ ਉਹ ਸਵਾਲ ਰਹਿਣਗੇ। ਤੇ ਇਹ ਕਿੱਦਾਂ ਦੀ ਜਿਹੜੀ ਉਹ ਪਾਲਿਸੀ ਹੋਊਗੀ ਵੀ ਉਹਨਾਂ ਦੀ ਕੋਈ ਸ਼ਨਾਖਤ ਕੀਤੇ ਬਗੈਰ ਉਹਨਾਂ ਨੂੰ ਅੰਦਰ ਜਿਹੜਾ ਉਹ ਜਾਣ ਦੇਣਾ। ਉਹ ਤਾਂ ਦੇਖੋ ਜਿਹਨੇ ਬਾਰਡਰ ਟੱਪ ਕੇ ਉਹਨਾਂ ਦੀ
ਲੁੱਕ ਕੇ ਨਿਕਲਣਾ ਆ, ਉਹਨਾਂ ਲਈ ਤਾਂ ਸੇਮ ਥਿੰਗ ਹੀ ਆ, ਉਹਨਾਂ ਨੂੰ ਤਾਂ ਕੋਈ ਜਿਹੜਾ ਉਹ ਫ਼ਰਕ ਨਹੀਂ ਹੈਗਾ। ਅ, ਹੁਣ ਜਿਹੜਾ ਟਾਈਟਲ 42 ਦੇ ਨਾਲ ਅਸਾਈਲਮ ਤੁਸੀਂ ਅਪਲਾਈ ਤਾਂ ਕਰ ਸਕਦੇ ਸੀਗੇ ਪਹਿਲਾਂ ਵੀ, ਹੂੰ, ਪਰ ਇਹ ਆ ਵੀ ਤੁਹਾਨੂੰ ਬਾਹਰਲੇ ਮੁਲਕ ਦੇ ਵਿੱਚ ਜਿੱਦਾਂ ਮੈਕਸੀਕੋ ਦੇ ਵਿੱਚ ਇੰਤਜ਼ਾਰ ਕਰਨਾ ਪੈਣਾ ਸੀਗਾ। ਹੁਣ ਜਿਹੜੀਆਂ ਤਸਵੀਰਾਂ ਉੱਥੋਂ ਆ ਰਹੀਆਂ, ਹੁਣ ਸਾਰੇ ਨਿਊਜ਼ ਚੈਨਲ ਵਾਲੇ ਉੱਧਰ ਗਏ ਹੋਏ ਆ, ਉੱਥੋਂ ਵੀਡੀਓਜ਼ ਆ ਰਹੀਆਂ, ਲਾਈਵ ਜਿਹੜਾ ਉਹ ਦਿਖਾ ਰਹੇ ਆ, ਬਾਰਡਰ ਦੇ ਪਰਲੇ ਪਾਸਿਓਂ ਜਿਹੜਾ ਉਹ ਦਿਖਾਇਆ ਜਾ ਰਿਹਾ ਆ, ਕੈਮਰਿਆਂ ਦੇ ਥਾਣੀ ਜ਼ੂਮ ਕਰ ਕਰਕੇ ਵੀ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਲੋਕ ਠੰਡ ਦੇ ਸਿਆਲਾਂ ਦੇ ਵੀ ਦਿਨ ਰਹੇ ਆ, ਹੁਣ ਗਰਮੀਆਂ ਆ ਗਈਆਂ ਆ, ਹੂੰ, ਹੁਣ ਜਿੱਦਾਂ ਦਾ ਵੀ ਮੌਸਮ ਆ, ਕੈਂਪਿੰਗ ਜਿਹੜੀ ਉੱਥੇ ਕਰ ਰਹੇ ਸੀਗੇ ਵੀ ਭਾਈ ਹੁਣ ਸਾਨੂੰ ਆਉਣ ਦਾ ਮੌਕਾ ਮਿਲਣਾ। ਓਬਵੀਅਸਲੀ ਉਹਦੇ ਵਿੱਚ ਕੁਛ ਆਪਣੇ ਪੰਜਾਬੀ ਵੀ ਹੋਣਗੇ, ਭਾਰਤੀ ਮੂਲ ਦੇ ਹੋਰ ਸੂਬਿਆਂ ਤੋਂ ਵੀ ਜਿਹੜੇ ਉਹ ਆ ਰਹੇ ਆ, ਉਹ ਵੀ ਇਸ ਪਾਸੇ ਵੱਲ ਨੂੰ ਆ। 2020 ਦੇ ਵਿੱਚ ਮਾਰਚ ਦੇ ਵਿੱਚ ਇਹ ਜਿਹੜਾ ਟਾਈਟਲ 42 ਲਾਇਆ ਗਿਆ ਸੀ, ਉਸ ਦੇ ਅਧੀਨ ਹੁਣ ਤੱਕ 5.6 ਮਿਲੀਅਨ ਲੋਕਾਂ ਨੂੰ 2020 ਤੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਸੀਬੀਪੀ ਨੇ ਡਿਟੇਨ ਕੀਤਾ ਹੈ। 5.6 ਮਿਲੀਅਨ ਹੂੰ, ਜਿਹੜੇ ਮਾਈਗ੍ਰੈਂਟਸ ਆ ਜਿਹੜੇ ਉੱਥੇ ਆਏ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਉੱਥੇ ਵਾਪਰ ਰਹੀਆਂ ਆ। ਹੁਣ ਜਦੋਂ ਟਾਈਟਲ 42 ਖਤਮ ਹੋ ਜਾਣਾ, ਜਿਹੜਾ ਹਰ ਇੱਕ ਦਾ ਸਵਾਲ ਆ ਬਲਵਿੰਦਰ ਜੀ, ਵੀ ਇਸ ਤੋਂ ਬਾਅਦ ਦੇ ਜੀ, ਵਿੱਚ ਕੀ ਹੋਣਾ? ਇਸ ਦੇ ਬਾਅਦ ਦੇ ਵਿੱਚ ਇਹ ਹੋਣਾ ਵੀ ਜੋ ਪਹਿਲਾਂ ਲਾ ਆਫ ਦਾ ਲੈਂਡ ਸੀਗਾ ਤੇ ਉਹੀ ਦੁਬਾਰਾ ਲਾ ਆਫ ਦਾ ਲੈਂਡ ਦੁਬਾਰਾ ਬਣਨ ਜਾ ਰਿਹਾ ਆ। ਪਬਲਿਕ ਹੈਲਥ ਐਮਰਜੈਂਸੀ ਜਿਹੜੀ ਆ ਉਹ ਖਤਮ ਹੋਣ ਤੋਂ ਬਾਅਦ ਚ ਟਾਈਟਲ 8। ਸੋ ਜੀ, ਟਾਈਟਲ 8 ਦੇ ਨਾਲ ਕੀ ਹੁੰਦਾ ਆ, ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ ਆ ਜਿਹੜੀ ਸੀਬੀਬੀ ਦੇ ਕੋਲ, ਬਾਰਡਰ ਪੈਟਰੋਲ ਦੇ ਕੋਲ, ਉਹ ਤੇਜ਼ੀ ਦੇ ਨਾਲ ਐਕਸਪੈਡਾਈਟ ਕਰ ਸਕਦੇ ਨੇ ਤੁਹਾਡੀਆਂ ਜਿਹੜੀਆਂ ਡੈਪੂਟੇਸ਼ਨਸ ਆ। ਹੁਣ ਕੀ ਹੋਣਾ ਆ ਵੀ ਜੇ ਕੋਈ ਪਹਿਲੀ ਵਾਰੀ ਆ ਰਿਹਾ, ਫਿਰ ਤਾਂ ਭਾਈ ਕਹਿੰਦੇ ਵੀ ਉਹਦੇ ਕੋਲ ਚਾਂਸ ਹੋ ਸਕਦਾ ਆ ਵੀ ਉਹਦੇ ਫਿੰਗਰਪ੍ਰਿੰਟ ਹੋ ਕੇ, ਉਹਦੀ ਪ੍ਰੋਸੈਸਿੰਗ ਹੋ ਕੇ, ਤਾਂ ਉਹਨੂੰ ਮੇਬੀ ਜੇ ਉਹਨਾਂ ਨੂੰ ਲੱਗਦਾ ਆ ਵੀ ਜਿਹੜੀ ਪਹਿਲੀ ਇੰਟਰਵਿਊ ਉਹਨਾਂ ਨੇ ਕਰਨੀ ਉਹਦੇ ਵਿੱਚ ਲੱਗਦਾ ਵੀ ਹਾਂ ਇਹਨੂੰ ਵਾਕਿਆ ਅਸਾਈਲਮ ਦੀ ਲੋੜ ਆ, ਫਿਰ ਤਾਂ ਇਹਦਾ ਅਸਾਈਲਮ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਜੇ ਉਹਨਾਂ ਨੂੰ ਲੱਗਦਾ ਵੀ ਇਹ ਝੂਠ ਆ ਜਾਂ ਇਹ ਕੋਈ ਦੂਜੀ ਤੀਜੀ ਵਾਰੀ ਆਇਆ, ਇਹਦੇ ਪੁਰਾਣੇ ਫਿੰਗਰਪ੍ਰਿੰਟ ਆ, ਇਹ ਕ੍ਰਿਮੀਨਲ ਰਿਹਾ ਆ, ਜਾਂ ਇਹਨੂੰ ਪਹਿਲਾਂ ਵੀ ਡਿਪੋਰਟ ਕੀਤਾ ਸੀ, ਜਾਂ ਉਹ ਲੋਕ ਆ ਰਹੇ ਆ, ਉਹਨਾਂ ਨੂੰ ਕਹਿੰਦੇ ਵੀ ਝੱਟ ਦੇਣੀ ਉਹਨਾਂ ਨੇ ਉਦਣ ਦੇ ਉਦਣ ਹੀ ਡਿਪੋਰਟ ਕਰਨ ਵੱਲ ਨੂੰ ਤੇਜ਼ੀ ਜਿਹੜੀ ਉਹ ਹੋ ਜਾਣੀ ਹੈ। ਟਾਈਟਲ 8 ਦੇ ਨਾਲ ਇਸ ਚੀਜ਼ ਦੇ ਵਿੱਚ ਤੇਜ਼ੀ ਆ ਜਾਣੀ ਆ। ਸੋ ਇੱਕ ਪਾਸੇ ਜਿੱਥੇ ਪ੍ਰੋਸੈਸਿੰਗ ਦੇ ਲਈ ਇਹਨਾਂ ਨੇ ਰਾਹ ਖੋਲ੍ਹਣਾ ਆ, ਉੱਥੇ ਨਾਲ ਦੇ ਨਾਲ ਡੈਪੂਟੇਸ਼ਨਸ ਵੀ ਤੇਜ਼ੀ ਦੇ ਨਾਲ ਹੋਣ ਜਾ ਰਹੀਆਂ ਆ। ਸੋ ਇਹ ਸਾਰਾ ਕੁਛ ਹੋਣਾ ਆ। ਮਾਇਓਰਕਸ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨੇ, ਉਹਨਾਂ ਨੇ ਵਾਰਨਿੰਗ ਜਿਹੜੀ ਹੁਣ ਦੇ ਰਹੇ ਆ ਮਾਈਗ੍ਰੈਂਟਸ ਨੂੰ, ਵੀ ਕਹਿੰਦੇ ਵੀ ਜਿਹੜੇ ਯੂਐਸ ਦੇ ਵਿੱਚ ਐਂਟਰੀ ਦੇਖ ਰਹੇ ਆ, ਉਹ ਜਦੋਂ ਆਉਣਗੇ ਟਾਈਟਲ 42 ਦੇ ਐਕਸਪਾਇਰ ਹੋਣ ਤੋਂ ਬਾਅਦ ਦੇ ਵਿੱਚ, ਉਹ ਇਨਐਲੀਜੀਬਲ ਹੋਣਗੇ ਅਸਾਈਲਮ ਕਲੇਮ ਕਰਨ ਦੇ ਲਈ। ਹੂੰ, ਇਹ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੈਹਾਂਦਰੋ ਮਾਯੋਰਕਸ ਆ, ਉਹਨਾਂ ਨੇ ਅੱਜ ਨਵੀਂ ਚੇਤਾਵਨੀ ਜਿਹੜੀ ਮਾਈਗ੍ਰੈਂਟਸ ਨੂੰ ਜਿਹੜੀ ਉਹ ਦੇ ਦਿੱਤੀ ਵੀ ਜਿਹੜੀ ਅੱਜ 11 ਦੀ ਰਾਤ ਤੋਂ ਬਾਅਦ ਚ 12 ਵਜੇ ਤੋਂ ਬਾਅਦ ਚ ਜਦ ਵੀ ਕੋਈ ਯੂਐਸ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰੂਗਾ, ਉੱਥੇ ਸਿੱਧਾ ਆ ਕੇ ਅਸਾਈਲਮ ਦੀ ਮੰਗ ਕਰੂਗਾ, ਉਹ ਇਨਐਲੀਜੀਬਲ ਹੋ ਜਾਊਗਾ। ਉਹਦੇ ਵਿੱਚ ਉਹਨਾਂ ਨੇ ਕਾਰਨ ਇਹੀ ਕਿਹਾ। ਉਹਨਾਂ ਨੇ ਇੱਕ ਚੀਜ਼ ਹੋਰ ਵੀ ਕਹੀ, ਵੀ ਕਹਿੰਦਾ ਵੀ ਮੈਂ ਬਹੁਤ ਕਲੀਅਰਲੀ ਦੱਸਣਾ ਚਾਹੁੰਦਾ ਆ ਵੀ ਹੂੰ, ਸਾਡਾ ਬਾਰਡਰ ਓਪਨ ਨਹੀਂ ਹੈਗਾ। ਜਿਹੜੇ ਵੀ ਲੋਕ ਬਾਰਡਰ ਕ੍ਰੋਸ ਕਰਨਗੇ ਅਨਲਾਫੁਲੀ ਇੱਥੇ ਤੇ ਵਿਦਆਊਟ ਲੀਗਲ ਬੇਸਿਸ ਇੱਥੇ ਰਹਿਣਗੇ, ਉਹਨਾਂ ਨੂੰ ਤੁਰੰਤ ਪ੍ਰੋਸੈਸ ਕਰਕੇ ਇੱਥੋਂ ਬਾਹਰ ਕੱਢ ਦਿੱਤਾ ਜਾਊਗਾ। ਸੋ ਪਿਛਲੇ 3 ਦਿਨ ਹੋ ਗਏ ਆ ਲਗਾਤਾਰ 10,000 ਤੋਂ ਵੱਧ ਲੋਕ ਐਵਰੀਡੇ ਮਾਈਗ੍ਰੈਂਟ ਐਪਰੀਹੈਂਸ਼ਨਸ ਜਿਹੜੀਆਂ ਆ ਉਹਨਾਂ ਨੂੰ ਫੜਿਆ ਜਾ ਰਿਹਾ ਆ ਸੀਬੀਪੀ ਦੇ ਜਿਹੜਾ ਉਹ ਦੁਆਰਾ। ਸੋ ਸਰਜ ਬਹੁਤ ਵੱਡੀ ਜਿਹੜੀ ਇਸ ਟਾਈਮ ਸਦਰਨ ਬਾਰਡਰ ਦੇ ਉੱਤੇ, ਮੈਕਸੀਕੋ ਤੇ ਯੂਐਸ ਦੇ ਬਾਰਡਰ ਦੇ ਉੱਤੇ ਇਸ ਟਾਈਮ ਲੱਗ ਰਹੀ ਆ। ਸੋ ਇਹਦੇ ਵਿੱਚ ਇਹ ਵੀ ਦੱਸਦੇ ਜਾਈਏ ਵੀ ਜਿਹੜੀ ਸਰਕਾਰ ਆ, ਉਹਨਾਂ ਨੇ ਇੱਕ ਹੋਰ ਜਿਹੜਾ ਲਾ ਆ ਉਸ ਨੂੰ ਫਾਈਨਲਾਈਜ਼ ਕਹਿੰਦੇ ਵੀ ਕਰ ਲਿਆ ਹੈਗਾ ਆ ਬਾਈਡਨ ਪ੍ਰਸ਼ਾਸਨ ਨੇ, ਜਿਹਦੇ ਨਾਲ ਕਹਿੰਦੇ ਵੀ ਵੈਡਨਸਡੇ ਕੱਲ ਹੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇੱਕ ਰੂਲ ਨੂੰ ਫਾਈਨਲਾਈਜ਼ ਕੀਤਾ, ਜਿਹਦੇ ਨਾਲ ਮੋਸਟਲੀ ਜਿਹੜੇ ਮਾਈਗ੍ਰੈਂਟਸ ਆ ਉਹ ਅਸਾਈਲਮ ਦੇ ਲਈ ਇਨਐਲੀਜੀਬਲ ਹੋ ਜਾਣਗੇ, ਵੀ ਉਹਨਾਂ ਨੂੰ ਅਸਾਈਲਮ ਨਹੀਂ ਕਰ ਸਕਣਗੇ ਜੇ ਉਹ ਯੂਐਸ ਦੇ ਵਿੱਚ ਵਿਦਆਊਟ ਪਰਮਿਸ਼ਨ ਐਂਟਰ ਕਰਦੇ ਆ, ਤੇ ਜੇ ਉਸ ਤੋਂ ਪਹਿਲਾਂ ਜੇ ਉਹਨਾਂ ਨੇ ਕਿਸੇ ਹੋਰ ਮੁਲਕ ਦੇ ਵਿੱਚ ਬੇਸਿਕਲੀ ਪ੍ਰੋਟੈਕਸ਼ਨ ਦੇ ਲਈ ਜਾਂ ਕਹਿ ਲਓ ਵੀ ਅਸਾਈਲਮ ਦੇ ਲਈ ਅਪਲਾਈ ਨਹੀਂ ਕੀਤਾ ਹੋਊਗਾ ਕਿਸੇ ਵੀ ਤਰੀਕੇ ਦੇ ਨਾਲ। ਸੋ ਇਹ ਹੁਣ ਟੈਕਨੀਕੈਲਿਟੀ ਇੱਕ ਨਵੀਂ ਰੂਲ ਮੇਕਿੰਗ ਦੇ ਅਧੀਨ ਕੱਲ ਜਿਹੜਾ ਇਹ ਰੂਲ ਆ ਕਹਿੰਦੇ ਫਾਈਨਲਾਈਜ਼ ਕਰ ਦਿੱਤਾ ਹੈ ਇਵੈਂਚੁਅਲੀ ਬਾਈਡਨ ਪ੍ਰਸ਼ਾਸਨ ਨੇ, ਜਿਹਨੂੰ ਟ੍ਰਾਂਜ਼ਿਟ ਬੈਨ ਆਖਿਆ ਜਾ ਰਿਹਾ ਸੀਗਾ, ਉਹ ਇਵੈਂਚੁਅਲੀ ਜਿਹੜੀ ਐਲਏ ਟਾਈਮਜ਼ ਇਹ ਰਿਪੋਰਟ ਕਰ ਰਹੀ ਆ
ਵੀ ਵੈਡਨਸਡੇ ਨੂੰ ਬਾਈਡਨ ਪ੍ਰਸ਼ਾਸਨ ਨੇ ਉਸ ਰੂਲ ਨੂੰ ਫਾਈਨਲਾਈਜ਼ ਕਰ ਦਿੱਤਾ ਹੈ। ਫਾਈਨਲ ਕਰ ਦੇਣਾ ਤੇ ਆਪਾਂ ਉਹ ਵੀ ਕਹਿੰਦੇ ਦੇਖੋ ਆਪਾਂ ਤੇ ਆਏ ਹੋਏ ਆ ਹਨਾ, ਜਾਂ ਆਪਾਂ ਕਿੱਦਾਂ ਵੀ ਆ ਗਏ ਆ, ਕੱਚੇ ਆ ਗਏ, ਪੱਕੇ ਆ ਗਏ, ਜਾਂ ਆਪਾਂ ਲਿਫਾਫੇ 'ਚ ਬੰਦ ਹੋ ਗਏ, ਕਿਸੇ ਤਰ੍ਹਾਂ ਵੀ ਆ ਗਏ ਆ। ਤੇ ਜਿਹੜਾ ਉਸ ਤੋਂ ਬਾਅਦ ਵੀ ਹੁਣ ਤੁਸੀਂ ਜਿਹੜੇ ਹੁਣ ਕਾਲ ਕਰਦੇ ਆ ਨਾ ਉੱਥੋਂ ਪੰਜਾਬ ਤੋਂ ਤੋਰਨ ਲਈ ਲੋਕਾਂ ਨੂੰ, ਜਾਂ ਹਰਿਆਣੇ ਤੋਂ, ਕਿਤਿਓਂ ਵੀ ਆ ਇੰਡੀਆ ਤੋਂ ਤੋਰਨਾ ਆ, ਉਹ ਹੁਣ ਤੁਸੀਂ ਇਸ ਕਾਨੂੰਨ ਦੇ ਹਿਸਾਬ ਦੇ ਨਾਲ ਦੇਖੋ ਕਿ ਉਹ ਈਜ਼ੀ ਲੰਘ ਸਕਣਗੇ ਜਾਂ ਰਾਹਾਂ ਦੇ ਵਿੱਚ ਹੀ ਖਰਾਬ ਹੋਣਗੇ। ਕਿਉਂਕਿ ਜੇ ਨਹੀਂ ਖੁੱਲੇ ਆ, ਜਿਹੜਾ ਹੁਣ ਤੁਸੀਂ 42 ਦੀ ਗੱਲ ਕਰਦੇ ਆ, ਤੇ ਉਹਨੂੰ ਇਹਨਾਂ ਨੇ ਰੋਕਣ ਲਈ ਤਿਆਰੀ ਵੀ ਕੀਤੀ ਆ। ਹੂੰ, ਹੂੰ, ਕਿਉਂਕਿ ਹੂੰ। ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ, ਇਹ ਪੋਲਿਟਿਕਸ ਦੇ ਨਾਲ ਵੀ ਸੰਬੰਧ ਹੁੰਦੀਆਂ, ਹੋਰ ਅੰਦਰੂਨੀ ਹਾਲਾਤ ਜਿਹੜੇ ਹੁੰਦੇ ਆ ਦੇਸ਼ਾਂ ਦੇ, ਵੀ ਖਾਣਾ ਹੈਗਾ, ਰਹਿਣ ਨੂੰ ਜਗ੍ਹਾ ਹੈਗੀ ਆ, ਹੈਲਥ ਦਾ ਉਹਨਾਂ ਦੀ ਟੇਕ ਕੇਅਰ ਕਰਨ ਦੇ ਲਈ ਪ੍ਰਬੰਧ ਹੈਗਾ, ਉਹ ਇਹਨਾਂ ਨੂੰ ਸਾਰੇ ਦੇਖਣੇ ਪੈਣੇ ਆ ਤੇ ਇਹ ਪ੍ਰੈਸ਼ਰ ਇਹਨਾਂ ਦੇ ਉੱਤੇ ਪੈ ਜਾਂਦੇ ਆ ਹੈਗਾ ਹੀ ਕਿ ਆ, ਬਿਲਕੁਲ। ਜਿਹੜਾ ਤੁਸੀਂ ਬੰਦੇ ਲਿਆ ਰਹੇ ਆ, ਉਹਨਾਂ ਦੀ ਟੇਕ ਕੇਅਰ ਕਿਵੇਂ ਕਰਨੀ ਆ, ਉਹਨਾਂ ਨੂੰ ਜੋਬ ਕਿੱਥੋਂ ਦੇਣੀ ਆ, ਉਹਨਾਂ ਦੇ ਜੇ ਖਾਣ ਪੀਣ ਦਾ ਪ੍ਰਬੰਧ ਨਾ ਹੋਇਆ ਕੀ ਆ, ਇਹ ਇਹਨਾਂ ਤੇ ਪ੍ਰੈਸ਼ਰ ਪੈਣਾ ਹੀ ਪੈਣਾ ਆ। ਕਿਉਂਕਿ ਵੋਟਾਂ ਵੀ ਆ ਰਹੀਆਂ, ਇਹ ਮੁੱਦੇ ਬਣਦੇ ਆ, ਬਹੁਤ ਚਿਰਾਂ ਦੇ, ਅੱਜ ਦੇ ਨਹੀਂ ਬਣਦੇ, ਮੁੱਦੇ ਬਹੁਤ ਬਣਦੇ। ਇੱਕ ਵਾਰ ਰੀਗਨ ਨੇ ਸੋਲਵ ਕੀਤੇ ਸੀ ਇਹ ਜਿਹੜੇ ਮੁੱਦੇ ਆ, ਉਸ ਤੋਂ ਬਾਅਦ ਤਾਂ ਮੁੱਦੇ ਬਣਦੇ ਰਹੇ ਆ ਇਹ ਹੁਣ ਜਿਹੜੇ ਆਏ ਸੀਗੇ ਉਹ ਪੱਕੇ ਕਰ ਦਿੱਤੇ ਸੀਗੇ। ਉਸ ਤੋਂ ਬਾਅਦ ਤੇ ਰਿੰਗੇ ਪਿਆ ਆ ਕੰਮ, ਉਹ ਹੁਣ ਕੌਣ ਕਰਦਾ ਕੌਣ ਨਹੀਂ। ਦਮਗਜੇ ਤਾਂ ਬਹੁਤ ਮਾਰਦੀਆਂ ਆ ਪਾਰਟੀਆਂ, ਪਰ ਹੁੰਦਾ ਕੁਛ ਨਹੀਂ ਹੈਗਾ। ਰਾਜਕੰਡੀ ਆਪਾਂ ਇੱਕ ਬ੍ਰੇਕ ਲੈ ਲੈਂਦੇ ਆ, ਬ੍ਰੇਕ ਲੈ ਕੇ ਆਪਾਂ ਵਾਪਸ ਆਉਂਦੇ ਆ, ਫਿਰ ਆਪਾਂ ਇਸੇ ਤੇ ਗੱਲਬਾਤ ਕਰਦੇ ਆ ਕਿ ਲੋਕਾਂ ਦੀ ਨਿਗਾਹ ਇੱਧਰ ਲੱਗੀ ਹੋਈ ਆ। ਕਈਆਂ ਨੂੰ ਐਂ ਲੱਗਦਾ ਕਿ ਅਸੀਂ ਐਂ ਬਾਰਡਰ ਤੇ ਪੈਰ ਰੱਖ ਕੇ ਪਰੇ ਨੂੰ ਚਲੇ ਜਾਣਾ ਆ। ਜਿਹੜੇ ਹਾਲਾਤ ਤੁਸੀਂ ਦੱਸੇ ਉੱਥੇ ਲਾਈਨਾਂ ਲੱਗੀਆਂ ਪਈਆਂ ਆ, ਦਿਖਾ ਵੀ ਰਹੇ ਆ ਟੀਵੀਆਂ ਦੇ ਉੱਤੇ ਕਿ ਲੋਕ ਜੀ। ਉੱਥੇ ਇਕੱਠੇ ਹੋ ਰਹੇ ਆ ਕਿ ਅਸੀਂ ਹੁਣ ਲੰਘ ਜਾਣਾ ਆ, ਸਾਨੂੰ ਈਜ਼ੀ ਬਹੁਤ ਹੋ ਜਾਣਾ ਆ ਸਾਰਾ ਕੁਛ। ਪਰ ਮੋਹਰੇ ਰੋਕਣ ਦੇ ਲਈ ਇਹਨਾਂ ਨੇ ਬਹੁਤ ਕੁਛ ਭੇਜਿਆ ਵੀ ਹੋਇਆ ਆ। ਦੇਖੋ ਕਿਵੇਂ ਕੰਟਰੋਲ ਕਰਦੇ, ਤੇ ਪਰ ਆਪਾਂ ਲੈ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਆ ਅਸੀਂ ਵਾਪਸ। USA, KLOK San Jose Bay Area, 1170 AM, KWRU Fresno, 1300 AM, Bakersfield, 1350 AM, KOBO Yuba City, 1450 AM, KIID Sacramento, 1470 AM, KCVR Lodi Stockton, 1570 AM। ਜੱਟ ਸਿੱਖ ਪਰਿਵਾਰ ਦੀ 33 ਸਾਲਾ ਯੂਐਸ ਬੌਰਨ ਲੜਕੀ ਜਿਸ ਦੀ ਹਾਈਟ 5 ਫੁੱਟ 5 ਇੰਚ ਹੈ, ਇਸ ਵੇਲੇ ਲੜਕੀ ਅਮਰੀਕਾ ਦੇ ਵਿੱਚ ਲਾਅ ਐਂਡ ਇਨਫੋਰਸਮੈਂਟ ਡਿਪਾਰਟਮੈਂਟ ਦੇ ਵਿੱਚ ਸਰਕਾਰੀ ਨੌਕਰੀ ਕਰਦੀ ਹੈ।
AM, KIIT Sacramento 1470 AM, KCBR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਾਂਤ ਜੀ, ਜਿੱਥੇ ਤੁਸੀਂ ਇਮੀਗ੍ਰੇਸ਼ਨ ਦੀ 42 ਵਾਲੇ ਨੂੰ ਕਵਰ ਕਰ ਰਹੇ ਆ, ਬਾਰਡਰ ਟੱਪਣ ਦੀ ਗੱਲ ਕਰ ਰਹੇ ਆ, ਉਸੇ ਦੇ ਨਾਲ ਥੋੜੀ ਗੱਲ ਕਰਕੇ ਅਸੀਂ ਉਹ ਵੀ ਕਰਾਂਗੇ ਕਿ ਜਿੰਨੀਆਂ ਕਿ ਸਾਨੂੰ ਕਾਲਸ ਆਉਂਦੀਆਂ ਆ ਵੀ ਅਸੀਂ ਕੀ ਕਰ ਸਕਦੇ ਹਾਂ, ਕੀ ਨਹੀਂ ਕਰ ਸਕਦੇ। ਜੀ ਜੀ। ਬਿਲਕੁਲ। ਸੋ ਜੇ ਇਨ ਸ਼ਾਰਟ ਥੋੜਾ ਜਿਹਾ ਫਿਰ ਦੱਸਦੇ ਜਾਈਏ ਵੀ ਕੀ ਜਿਹੜੀ ਇਸ ਟਾਈਮ ਰਾਈਟ ਨਾਓ ਕਰੰਟ ਸਿਚੁਏਸ਼ਨ ਬਾਰਡਰ ਦੇ ਉੱਤੇ ਕੀ ਆ। 65,000 ਤੋਂ ਵੱਧ ਲੋਕ ਇਸ ਟਾਈਮ ਵੇਟ 'ਚ ਨੇ ਵੀ ਸਾਡੀ ਪ੍ਰੋਸੈਸਿੰਗ ਹੋਣੀ ਸ਼ੁਰੂ ਹੋਊਗੀ। 3 ਦਿਨ ਹੋ ਗਏ ਲਗਾਤਾਰ 10,000 ਤੋਂ ਵੱਧ ਲੋਕ ਸਦਰਨ ਬਾਰਡਰ ਦੇ ਉੱਤੇ ਉਹਨਾਂ ਨੂੰ ਜਿਹੜੇ CBP ਵਾਲੇ ਆ ਉਹ ਆਪਣੇ ਹੱਥੀਂ ਲੈ ਰਹੇ ਆ। ਹਵਾ ਤੇਜ਼ ਜਿਹੜੀਆਂ ਹਨੇਰੀ ਜਿਹੜੀ ਉੱਥੇ ਵਗ ਰਹੀ ਆ। ਮੋਨੀਟਰਿੰਗ ਦੇ ਲਈ ਆਈਸ ਵਾਲੇ ਇਹ ਸੁਜੈਸਟ ਕਰ ਰਹੇ ਆ ਵੀ ਜਿਹੜਾ ਹੈੱਡ ਆਫ ਦਾ ਹਾਊਸ ਹੋਲਡ ਆ, ਜੇ ਪਰਿਵਾਰ ਵਾਲੇ ਆ ਰਹੇ ਆ, ਉਹਨਾਂ ਨੂੰ ਆਈਦਰ GPS ਮੋਨੀਟਰ ਜਾਂ ਐਪ ਦੇ ਜ਼ਰੀਏ ਜਾਂ ਕਰਫਿਊ ਜਿਹੜਾ ਹੋਊਗਾ। ਤੇ ਜੇ ਕੁਆਲੀਫਾਈ ਨਹੀਂ ਕਰਦਾ ਕੋਈ ਤਾਂ ਉਹਨੂੰ ਨਾਲ ਦੇ ਨਾਲ ਡਿਪੋਰਟ ਜਿਹੜਾ ਆ ਉੱਥੋਂ ਕੀਤਾ ਜਾਊਗਾ। ਜਿੰਨੇ ਵੀ ਅਸਾਈਲਮ ਦੇ ਲਈ ਅਪਲਾਈ ਕਰਨਾ ਹੈ, ਇੱਕ CBP ਨੇ ਐਪ ਬਣਾਈ ਆ ਆਪਣੀ CBP 1, ਉਹਦੇ ਜ਼ਰੀਏ ਜਿਹੜਾ ਉਹ ਕਰਨਾ ਪੈਣਾ ਆ। ਕੱਲ ਪਰਸੋਂ ਖਬਰ ਸੀਗੀ ਵੀ ਵਾਈਟ ਹਾਊਸ ਵਾਲੇ ਕਹਿ ਰਹੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਵੀ ਕੁਝ % ਲੋਕਾਂ ਨੂੰ ਵਿਦਆਊਟ ਕੋਡ ਡੇਟ ਤੇ ਵਿਦਆਊਟ ਟਰੈਕਿੰਗ ਅਮਰੀਕਾ ਦੇ ਵਿੱਚ ਛੱਡਿਆ ਜਿਹੜਾ ਉਹ ਜਾ ਸਕਦਾ ਆ। ਹੁਣ ਟਾਈਟਲ 42 ਅੱਜ ਰਾਤ ਨੂੰ ਖਤਮ ਹੋਣ ਤੋਂ ਬਾਅਦ 'ਚ ਟਾਈਟਲ 8 ਜਿਹੜਾ ਆ ਉਹ ਚਾਲੂ ਹੋ ਜਾਣਾ ਆ। ਇਸ ਦੇ ਨਾਲ ਜਿਹੜੇ ਮਾਈਗ੍ਰੈਂਟਸ ਆ ਰਹੇ ਆ ਉਹਨਾਂ ਨੂੰ ਲੀਗਲ ਪਾਥਵੇਜ਼ ਯਾਨੀ ਕਿ ਅਸਾਈਲਮ ਅਪਲਾਈ ਕਰਨ ਦੇ ਲਈ ਮੌਕਾ ਜ਼ਰੂਰ ਮਿਲੂਗਾ। ਪਰ ਜੇ ਤੁਸੀਂ ਕ੍ਰਿਮੀਨਲ ਆ, ਤੁਹਾਡਾ ਪੁਰਾਣਾ ਰੈਕਡ ਆ ਇੱਥੇ, ਜੇ ਕੋਈ ਦੂਜੀ ਤੀਜੀ ਏਰੀ ਆਇਆ ਜਾਂ ਜਿਹਦੇ ਡੈਪੂਟੇਸ਼ਨ ਲੱਗੀ ਹੋਈ ਆ, ਉਹਨੂੰ ਨਾਲ ਦੇ ਨਾਲ ਡਿਪੋਰਟ ਕੀਤਾ ਜਾ ਸਕਦਾ। ਇਹ ਟਾਈਟਲ 8 CBP ਅਧਿਕਾਰੀਆਂ ਨੂੰ ਇਹ ਵੀ ਨਾਲ ਸ਼ਕਤੀ ਦਿੰਦਾ ਆ ਵੀ ਡਿਪੋਰਟ ਉਹ ਐਕਸਪੀਡਾਈਟ ਤੇਜ਼ੀ ਦੇ ਨਾਲ ਉਸ ਪ੍ਰੋਸੈਸ ਨੂੰ ਜਿਹੜਾ ਉਹ ਕਰਕੇ ਝੱਟ ਦੇਣੀ ਉਹਨਾਂ ਨੂੰ ਡਿਪੋਰਟ ਜਿਹੜਾ ਇਸ ਦੇ ਵਿੱਚ ਕੀਤਾ ਜਾ ਸਕਦਾ। ਨਾਲ ਹੀ ਅਹਿਮ ਚੀਜ਼ ਜਿਹੜੀ LA ਟਾਈਮਜ਼ ਨੇ ਰਿਪੋਰਟ ਕੀਤੀ ਆ, ਜਿਹੜੇ ਵੀਡੀਓ ਦੇਖ ਰਹੇ ਆ ਉਸ ਤੇ ਨਾਲ ਸਾਈਡ ਤੇ ਦੇਖ ਸਕਦੇ ਆ, ਮੈਂ ਉਹ ਕੱਟ ਆਊਟ ਲਾਇਆ ਆ ਵੀ ਬੁੱਧਵਾਰ ਨੂੰ ਕੱਲ ਬਾਈਡਨ ਪ੍ਰਸ਼ਾਸਨ ਨੇ ਫਾਈਨਲਾਈਜ਼ ਕਰ ਦਿੱਤਾ ਰੂਲ, ਜਿਹਦੇ ਨਾਲ ਮੋਸਟ ਜਿਹੜੇ ਮਾਈਗ੍ਰੈਂਟਸ ਆ ਉਹ ਕਾਈਂਡ ਆਫ ਇਨਐਲੀਜੀਬਲ ਹੋ ਜਾਣਗੇ ਅਸਾਈਲਮ ਦੇ ਲਈ। ਜੇ ਉਹ ਮੈਕਸੀਕੋ ਤੋਂ ਕਹਿ ਲਓ ਵੀ ਜਿਹੜੇ ਮੈਕਸੀਕੋ ਬਾਰਡਰ ਦੀ ਆਪਾਂ ਗੱਲ ਕਰੀਏ, ਜੇ ਮੈਕਸੀਕੋ ਤੋਂ ਆ ਰਹੇ ਆ, ਜਿੱਦਾਂ ਹੁਣ ਆਪਣੇ ਵਾਲਿਆਂ ਦੀ ਗੱਲ ਕਰੀਏ, ਉਹਨਾਂ ਨੇ ਤਾਂ ਭਾਰਤ ਤੋਂ ਆਉਣਾ, ਪੰਜਾਬ ਤੋਂ ਆਉਣਾ, ਉਹ ਇਸ ਲਈ ਇਨਐਲੀਜੀਬਲ ਹੋ ਸਕਦੇ ਆ। ਕਹਿੰਦੇ ਵੀ ਜੇ US ਦੇ ਵਿੱਚ ਤੁਸੀਂ ਅਸਾਈਲਮ ਦੇ ਲਈ ਇਨਐਲੀਜੀਬਲ ਹੋ ਜਾਓਗੇ ਜੇ ਤੁਸੀਂ ਵਿਦਆਊਟ ਪਰਮਿਸ਼ਨ ਐਂਟਰ ਕਰਦੇ ਆ, ਬਗੈਰ ਜਿਹੜਾ ਦੱਸੇ ਜਾਣੀ ਕਿ ਬਾਰਡਰ ਟੱਪ ਕੇ ਉਹਨਾਂ ਨੂੰ ਸਿੱਧਾ ਇੱਕ ਤਾਂ ਸਾਹਮਣੇ ਆ ਕੇ ਅਪਲਾਈ ਨਹੀਂ ਕਰਦੇ ਉੱਦਾਂ, ਤੇ ਨਾਲ ਜਿਹੜੇ ਮੁਲਕ ਥਾਣੀ ਤੁਸੀਂ ਆ ਰਹੇ ਆ, ਜੇ ਤੁਸੀਂ ਉੱਥੇ ਪ੍ਰੋਟੈਕਸ਼ਨ ਦੇ ਲਈ ਅਪਲਾਈ ਨਹੀਂ ਕੀਤਾ, ਚਾਹੇ ਉਹ ਯੂਰਪ ਦੇ ਮੁਲਕ ਨੇ, ਕੋਈ ਇਟਲੀ ਤੋਂ ਕਰ ਰਿਹਾ ਹੁੰਦਾ ਸਾਨੂੰ ਕਾਲ, ਕਦੀ ਕੋਈ ਰੂਸ ਤੋਂ ਕਰ ਰਿਹਾ ਹੁੰਦਾ ਆ, ਕਦੀ ਕੋਈ ਕਿਤੋਂ ਆ ਰਹੀ ਹੁੰਦੀ ਆ, ਤੇ ਚਾਹੇ ਕਿਤੋਂ ਵੀ ਆ, ਜੇ ਹੁਣ ਮੈਕਸੀਕੋ ਥਾਣੀ ਆ ਰਹੇ ਆ, ਚਾਹੇ ਤੁਸੀਂ ਕੈਨੇਡਾ ਥਾਣੀ ਆ ਰਹੇ ਆ, ਜੇ ਤੁਸੀਂ ਉਹਨਾਂ ਮੁਲਕਾਂ ਦੇ ਵਿੱਚ ਅਪਲਾਈ ਨਹੀਂ ਕੀਤਾ ਅਸਾਈਲਮ ਦੇ ਲਈ, ਤਾਂ ਫਿਰ ਤੁਸੀਂ ਇੱਥੇ ਆ ਕੇ ਸਿੱਧਾ ਜੇ ਅਸਾਈਲਮ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਆ, ਮੌਜੂਦਾ ਰੂਲ ਦੇ ਮੁਤਾਬਕ ਜਿਹੜਾ ਫਾਈਨਲਾਈਜ਼ ਕੀਤਾ ਹੈ ਬਾਈਡਨ ਪ੍ਰਸ਼ਾਸਨ ਨੇ ਕੱਲ, ਉਹਦੇ ਨਾਲ ਤੁਸੀਂ ਬੇਸਿਕਲੀ ਇਨਐਲੀਜੀਬਲ ਹੋ ਸਕਦੇ ਆ। ਹਾਂ, ਐਕਸੈਪਸ਼ਨਸ ਹੋ ਸਕਦੀਆਂ ਆ, ਉਹਨਾਂ ਨੇ ਰੱਖੀਆਂ ਹੋਣ, ਉਹ ਇਵੈਂਚੁਅਲੀ ਆਪਾਂ ਨੂੰ ਜਿਹੜੇ ਇਮੀਗ੍ਰੇਸ਼ਨ ਅਟਰਨੀ ਆ ਜੇ ਟਰਕੀਆਣਾ ਉਹ ਬਾਅਦ ਦੇ ਵਿੱਚ ਦੱਸਣਗੇ। ਪਰ ਕਹਿ ਸਕਦੇ ਆ ਵੀ ਇਹ 11 ਮਈ ਦੀ ਤਰੀਕ ਦਾ ਜਿਹੜਾ ਪੁੱਛ ਰਹੇ ਸੀ ਸਾਰੇ ਜਾਣੇ, ਉਸ ਤੋਂ ਬਾਅਦ ਦੇ ਵਿੱਚ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ ਆ। ਲੋਕ ਇਸੇ ਲਈ ਉਸ ਤੋਂ ਪਹਿਲਾਂ ਟਰਾਈ ਕਰ ਰਹੇ ਆ ਵੀ ਕਰ ਲਈਏ, ਕਈਆਂ ਨੂੰ ਲੱਗ ਰਿਹਾ ਵੀ ਉਸ ਤੋਂ ਬਾਅਦ ਦੇ ਵਿੱਚ ਸੌਖਾ ਹੋ ਜਾਊਗਾ, ਇਹ ਤਾਂ ਸਮੇਂ ਨੇ ਦੱਸਣਾ ਆ। 1500 ਫੌਜੀ ਜਿਹੜੇ ਆ ਉਹ ਸੱਦੇ ਗਏ ਆ ਉਹਨਾਂ ਦੀ ਮਦਦ ਦੇ ਲਈ। ਕਈ ਕੰਪਨੀਆਂ ਕਹਿ ਰਹੀਆਂ ਆ ਸਾਡੇ ਕੋਲ ਟੈਕਨੋਲੋਜੀ ਹੈਗੀ ਆ ਜਿਹਦੇ ਨਾਲ ਤੁਸੀਂ ਹਾਰਟ ਰੇਟ ਡਿਟੈਕਟ ਕਰ ਸਕਦੇ ਆ, ਡਰੋਨਸ ਵਰਤੇ ਜਾ ਸਕਦੇ ਆ, ਹੈਲੀਕਾਪਟਰਸ ਤੇ ਜਿਹੜੀ ਗਸ਼ਤ ਆ CBP ਦੀ ਉਹ ਤੇਜ਼ੀ ਦੇ ਨਾਲ ਜਿਹੜੀ ਉਹ ਕੀਤੀ ਜਾਊਗੀ। ਸੋ ਇਹ ਕਾਫੀ ਜਿਹੜਾ ਆ ਇਸ ਟਾਈਮ ਸਾਰਾ ਫੋਕਸ ਬਲਵਿੰਦਰ ਜੀ US ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਇਹ ਟਾਈਟਲ 42 ਖਤਮ ਹੋਣ ਤੋਂ ਬਾਅਦ ਦੇ ਵਿੱਚ, ਜਿਹੜਾ ਖਤਮ ਹੋਣਾ ਅੱਜ ਰਾਤ ਨੂੰ, ਉਸ ਤੋਂ ਬਾਅਦ ਦੇ ਵਿੱਚ ਕਹਿ ਸਕਦੇ ਹਾਂ ਵੀ ਸਾਰਾ ਫੋਕਸ ਇਸ ਟਾਈਮ ਉੱਥੇ ਪਹੁੰਚ ਚੁੱਕਾ ਹੈਗਾ, ਆ ਚੁੱਕਾ ਹੈ। ਬਲਵਿੰਦਰ ਜੀ। ਜੀ ਜੀ ਜੀ
ਤੇ ਆਪਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਈਆਂ ਨੂੰ ਸੌਖਾ ਲੱਗਦਾ ਹੋਊਗਾ, ਸਾਨੂੰ ਵੀ ਕਈ ਜਿਹੜੇ ਜਾਣਦੇ ਆ ਪੰਜਾਬ ਤੋਂ ਕਾਲਸ ਆਉਂਦੀਆਂ ਆ ਕਿ ਮੁੰਡੇ ਨੇ ਹਜੇ ਤੁਰਨਾ ਆ, ਮੁੰਡੇ ਨੇ ਤੁਰਨਾ ਆ ਤੇ ਉਹ ਇਟਲੀ ਜਾਣਾ ਆ, ਇਟਲੀ ਤੋਂ ਨਹੀਂ ਜਿਹੜਾ ਏਜੰਟ ਆ ਉਹਨੇ ਸਿੱਧਾ ਪਹੁੰਚਾਉਣਾ। ਜੀ। ਸੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਵੀ ਉਹ ਐਲੀਜੀਬਲ ਨਹੀਂ ਰਹਿਣੇ, ਸਿੱਧੇ ਆ ਕੇ ਕੁਛ ਵੀ ਕਰਨ। ਪਤਾ ਨਹੀਂ ਮੈਨੂੰ, ਪਤਾ ਨਹੀਂਗਾ ਵੀ ਇਟਲੀ ਤੋਂ ਏਦਾਂ ਕੱਚੇ ਬੰਦਿਆਂ ਦਾ ਸਿੱਧੇ ਕਿਵੇਂ ਆਉਂਦੇ ਆ, ਕਿਵੇਂ ਉਤਰਦੇ ਅਮਰੀਕਾ ਦੇ ਵਿੱਚ। ਸ਼ਾਇਦ ਉਹ ਬਾਰਡਰ ਰੇਟ ਪਾਉਂਦੇ ਹੋਣਗੇ। ਸੋ ਹੂੰ, ਹੂੰ, ਜਦੋਂ ਹੂੰ, ਹੂੰ। ਤੁਸੀਂ ਆਉਣਾ ਆ, ਤੁਹਾਡੇ ਰਿਸ਼ਤੇਦਾਰ ਨੇ ਆਉਣਾ, ਕਿਸੇ ਭੈਣ ਭਰਾ ਨੇ ਆਉਣਾ ਆ, ਕਈਆਂ ਦੇ ਕੈਂਪਾਂ ਦੇ ਵਿੱਚ ਹੈਗੇ ਆ, ਕਿਸੇ ਦਾ ਕੋਈ ਕਿਤੇ ਫਸਿਆ ਆ, ਕੋਈ ਕਿਤੇ ਫਸਿਆ ਆ, ਤੇ ਉਹ ਤੁਸੀਂ ਭਾਈ ਆਪਣਾ ਜਿਹੜਾ ਵੀ ਤੁਹਾਡਾ ਵਕੀਲ ਆ ਜਾਂ ਤੁਹਾਡਾ ਇੰਡੀਆ ਦਾ ਏਜੰਟ ਆ, ਉਹਦੇ ਨਾਲ ਬੜੀ ਕੇਅਰਫੁਲ ਹੋ ਕੇ ਕਰੋ ਕਿ ਉੱਥੇ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ, ਉੱਥੇ ਹਜੇ ਵੀ ਬਹੁਤ ਲਾਰੇ ਦਿੱਤੇ ਜਾ ਰਹੇ ਆ ਲੋਕਾਂ ਨੂੰ ਹੂੰ, ਹੂੰ, ਕਿ ਹੂੰ, ਤੁਹਾਨੂੰ ਹੂੰ। ਸਿੱਧੇ ਪਹੁੰਚਾ ਦਾਂਗੇ। ਜੀ। ਏਜੰਟ ਆਪ ਤਾਂ ਨਹੀਂ ਆਉਂਦੇ, ਪਰ ਲੋਕਾਂ ਨੂੰ ਸਿੱਧੇ ਪਹੁੰਚਾਉਣ ਦੇ ਲਾਰੇ ਜ਼ਰੂਰ ਦੇ ਰਹੇ ਆ। ਪਹਿਲਾਂ ਵੀ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਲੋਕ ਨਹੀਂ ਪਹੁੰਚ ਪਾਉਂਦੇ ਇੱਥੇ। ਹੂੰ। ਜੀ, ਉਹ ਜੀ। ਰਾਹਾਂ ਦੇ ਵਿੱਚ ਇੱਕ ਤਾਂ ਉਹਨਾਂ ਦੇ ਪੈਸੇ ਖਰਾਬ ਹੋ ਜਾਂਦੇ ਆ, ਕਈ ਵਾਰੀ ਵਿਚਾਰਿਆਂ ਨੂੰ ਇੰਨਾ ਵੀਡੀਓ ਆ ਰਹੀਆਂ ਆ, ਮਾਰਿਆ ਕੁੱਟਿਆ ਜਾਂਦਾ ਹੈ, ਕਈ ਵਾਰੀ ਉਹ ਕਿਤੇ ਵੀ ਪਹੁੰਚ ਨਹੀਂ ਸਕਦੇ, ਉੱਪਰ ਹੀ ਪਹੁੰਚਾ ਦਿੱਤਾ ਜਾਂਦਾ ਉਹਨਾਂ ਨੂੰ। ਸਿਚੁਏਸ਼ਨ ਬਿਲਕੁਲ, ਬਿਲਕੁਲ। ਸੋ ਠੀਕ ਆ, ਰੋਟੀ ਖਾਣੀ ਆ, ਹਰ ਕੋਈ ਚਾਹੁੰਦਾ ਚੰਗੀ ਲਾਈਫ ਦੇ ਲਈ ਆਉਣਾ, ਚੰਗੀ ਲਾਈਫ ਜੀਏ ਅਸੀਂ, ਪੈਸਾ ਕਮਾਈਏ, ਲੋੜ ਹੁੰਦੀ ਆ ਪਿੱਛੇ, ਸਾਰਾ ਕੁਝ ਹੀ ਆ। ਸਿਚੁਏਸ਼ਨਾਂ ਉਦਾਂ ਦੀਆਂ ਹੀ ਆ ਜਿੱਦਾਂ ਦੀਆਂ ਸਾਨੂੰ ਲੋੜਾਂ ਸੀ, ਉਹਨਾਂ ਨੂੰ ਵੀ ਉਦਾਂ ਦੀਆਂ ਲੋੜਾਂ ਆ। ਪਰ ਪਹੁੰਚਣਾ ਕਿਵੇਂ ਆ, ਉਹ ਆਪਣੀ ਜਾਨ ਨੂੰ ਇੰਨਾ ਖਤਰੇ 'ਚ ਨਾ ਪਾਵੋ ਕਿ ਤੁਸੀਂ ਨਾ ਤਾਂ ਫਿਰ ਪਿੱਛੇ ਮੁੜਨ ਜੋਗੇ ਰਹਿੰਦੇ, ਨਾ ਅੱਗੇ ਆਉਣ ਦਾ ਕੋਈ ਕੰਮ ਹੁੰਦਾ। ਰਸਤੇ ਦੇ ਹਾਂਜੀ। ਵਿੱਚ ਹੀ ਫਿਰ ਤੁਸੀਂ ਜਾਂ ਕਈ ਲੋਕ ਡਰੱਗ ਤੇ ਲੱਗ ਜਾਂਦੇ ਆ, ਜਾਂ ਕਈ ਲੋਕ ਕਿਸੇ ਹੋਰ ਪੁੱਠੇ ਕੰਮ ਉਹਨਾਂ ਨੂੰ ਲਾ ਦਿੱਤਾ ਜਾਂਦਾ ਆ। ਹਾਂਜੀ, ਜਿਹੜੇ ਹਾਂਜੀ। ਡਰੱਗ ਡੀਲਰ ਆ ਉਹੀ ਇੱਧਰ ਉੱਧਰ ਲਾ ਲੈਂਦੇ ਆ। ਸੋ ਸੇਫਟੀ ਰੱਖੋ, ਜਿਵੇਂ ਵੀ ਸੇਫਟੀ ਦੇ ਨਾਲ ਤੁਸੀਂ ਕਿਤੇ ਪਹੁੰਚਣਾ, ਉਹ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰ ਲਓ ਜੇ ਤੁਹਾਡਾ ਦਿਲ ਕਰਦਾ ਤੇ। ਬਿਲਕੁਲ ਬਲਵਿੰਦਰ ਜੀ, ਇਹਦੇ ਵਿੱਚ ਇਹ ਵੀ ਕਹਿੰਦੇ ਜਾਈਏ, ਜਿਹੜਾ ਕੋਈ ਪੁੱਛਦਾ ਨਾ ਵੀ ਸਾਨੂੰ ਵੀ ਅਸੀਂ ਬਾਰਡਰ ਟੱਪ ਕੇ ਆਉਣਾ, ਭਾਈ ਸਾਡੇ ਵੱਲੋਂ ਤਾਂ ਅਸੀਂ ਕਿਸੇ ਨੂੰ ਨਹੀਂ ਸਲਾਹ ਦੇਣੀ ਤੇ ਨਾ ਹੀ ਦੇ ਜੀ, ਸਕਦੇ ਹਾਂ ਵੀ ਬਿਲਕੁਲ। ਭਾਈ ਤੁਸੀਂ ਇਲੀਗਲੀ ਜਿਹੜਾ ਇਸ ਤਰੀਕੇ ਦੇ ਨਾਲ ਕਰੋ। ਆਉਣਾ ਨਹੀਂ ਆਉਣਾ, ਤੁਹਾਡੀ ਜਾਨ ਨੂੰ ਉੱਥੇ ਖਤਰਾ ਆ, ਤੁਸੀਂ ਇੱਧਰਲੇ ਪਾਸੇ ਆ ਰਹੇ ਆ, ਇਹ ਤੁਹਾਡੀ ਇੱਛਾ ਆ, ਤੁਸੀਂ ਕਰ ਸਕਦੇ ਆ। ਤੁਹਾਨੂੰ ਕੋਈ ਇੱਦਾਂ ਨਾ ਅਸੀਂ ਰੋਕ ਸਕਦੇ ਆ ਤੇ ਨਾ ਅਸੀਂ ਤੁਹਾਨੂੰ ਕਹਿ ਸਕਦੇ ਵੀ ਭਾਈ ਆਓ। ਜੀ, ਜਿਹੜਾ ਕੋਈ ਲੀਗਲੀ ਇੱਥੇ ਇਹ ਕਿਉਂ, ਇਸ ਲਈ ਮੈਂ ਇਹ ਵੀ ਕਹਿ ਰਿਹਾ ਕਿਉਂਕਿ ਜੇ ਬਾਈ ਚਾਂਸ ਇੱਥੋਂ ਕੋਈ ਮਦਦ ਕਰਦਾ ਇੱਦਾਂ ਲੱਭ ਜਾਂਦਾ ਆ ਤੇ ਉਹ ਸਿੱਧਾ ਹਿਊਮਨ ਟ੍ਰੈਫਿਕਿੰਗ ਦਾ ਕੇਸ ਉਹਦੇ ਉੱਤੇ ਆਉਂਦਾ ਜੇ ਫੜ ਹੋ ਜਾਂਦਾ ਆ। ਤੇ ਇਹ ਭਾਈ ਜੇ ਉਹ ਪਤਾ ਲੱਗ ਜਾਵੇ ਇੱਦਾਂ ਦੀ ਚੀਜ਼ ਆ, ਤੇ ਜਿਹੜਾ ਬੰਦਾ ਇੱਥੇ ਗ੍ਰੀਨ ਕਾਰਡ ਹੋਲਡਰ ਵੀ ਆ ਜਾਂ ਨੈਚੁਰਲਾਈਜ਼ਡ ਵੀ ਬਾਅਦ ਦੇ ਵਿੱਚ ਹੋਇਆ, ਉਹਦੇ ਨਾਲ ਜਿਹੜੀ ਉਹ ਪ੍ਰੋਬਲਮ ਆ, ਉਹ ਉਹਨਾਂ ਲਈ ਵੀ ਜਿਹੜੀ ਉਹ ਆ ਜਾਂਦੀ ਆ। ਸੋ ਇਹ ਨਹੀਂ ਆਪਾਂ ਕਹਿਣਾ ਕਿਸੇ ਨੂੰ ਵੀ ਹਾਂ ਭਾਈ ਆ ਜਾ, ਵੀ ਆ ਦੇਖੋ ਜਿੰਨੇ ਆਉਣਾ ਉਹਨੂੰ ਅਸੀਂ ਰੋਕ ਨਹੀਂ ਸਕਦੇ, ਉਹਨੇ ਜੇ ਮਨ ਬਣਾਇਆ ਆ ਉਹਨੇ ਆਉਣਾ ਹੀ ਆਉਣਾ ਆ, ਉਹਨੇ ਕੋਈ ਨਾ ਕੋਈ ਰਾਹ ਜਿਹੜਾ ਉਹ ਵਰਤਣਾ। ਜਿੱਦਾਂ ਤੁਸੀਂ ਕਿਹਾ ਵੀ ਚਾਹੇ ਉਹ ਪਰਿਵਾਰ ਵਾਲੇ ਜ਼ਰੀਏ ਆ ਜੇ, ਕੋਈ ਪੜ੍ਹਾਈ ਦੇ ਬੇਸ ਤੇ ਆ ਜਾਂਦਾ ਹੈ, ਕੋਈ ਵਿਜ਼ਿਟਰ ਦੇ ਰੂਪ 'ਚ ਆ ਜਾਂਦਾ ਹੈ, ਕੋਈ ਇੱਦਾਂ ਫਿਰ ਬਾਰਡਰ ਦੀ ਸਥਿਤੀ ਵੱਲ ਨੂੰ ਆ ਜਾਂਦਾ ਆ। ਹਰ ਇੱਕ ਦੀ ਸਥਿਤੀ ਵੱਖੋ ਵੱਖਰੀ ਆ, ਉਸ ਹਿਸਾਬ ਦੇ ਨਾਲ ਕਰਦਾ ਆ। ਪਰ ਇਹ ਜਿਹੜੇ ਰੂਲ ਅਸੀਂ ਤੁਹਾਨੂੰ ਇਹ ਦੱਸ ਰਹੇ ਆ, ਨਾ ਅਸੀਂ ਤੁਹਾਨੂੰ ਰੋਕਣ ਦੇ ਆ, ਨਾ ਤੁਹਾਨੂੰ ਅਸੀਂ ਆਉਣ ਦੇ ਲਈ ਆਖਣ ਦੇ, ਪਰ ਜੋ ਰੂਲ ਹੈਗੇ ਆ ਉਹ ਤੁਹਾਨੂੰ ਅਸੀਂ ਦੱਸ ਸਕਦੇ ਵੀ ਆਹ ਚੀਜ਼ ਜਿਹੜੀ ਉਹ ਹੈਗੀ ਆ। ਉਸ ਤੋਂ ਬਾਅਦ ਫੈਸਲਾ ਲੈਣਾ ਤੁਹਾਡਾ ਆਪਣਾ ਆ। ਜਦੋਂ ਕੋਈ ਸਾਨੂੰ ਪੁੱਛਦਾ ਤਾਂ ਵੀ ਸਾਡੀ ਮਦਦ ਕਰੋ, ਸਾਡੇ ਹੱਥ ਬੱਝੇ ਆ ਜੀ, ਕਾਨੂੰਨੀ ਤੌਰ ਦੇ ਉੱਤੇ ਹੱਥ ਬੱਝੇ ਆ, ਅਸੀਂ ਤੁਹਾਡੀ ਇਸ ਤਰੀਕੇ ਦੇ ਨਾਲ ਕੋਈ ਵੀ ਮਦਦ ਨਹੀਂ ਕਰ ਸਕਦੇ। ਇਨਫੈਕਟ ਤੁਸੀਂ ਸੁਣਿਆ ਹੀ ਹੋਣਾ, ਜਿਹੜੇ ਆਪਣੇ ਅਟਰਨੀ ਵੀ ਆਉਂਦੇ ਉਹ ਕਹਿੰਦੇ ਵੀ ਭਾਈ ਜੇ ਤੁਸੀਂ ਬਾਰਡਰ ਕ੍ਰਾਸ ਕਰ ਲਿਆ, ਅਮਰੀਕਾ 'ਚ ਦਾਖਲ ਹੋ ਗਏ, ਮੈਂ ਫੇਰ ਹੀ ਤੁਹਾਡੀ ਮਦਦ ਕਰ ਸਕਦਾ, ਉਹ ਤੋਂ ਬੈਠਾ ਬਾਹਰ ਤੇ ਮੈਂ ਵੀ ਨਹੀਂ ਕੋਈ ਵੀ ਕਰ ਸਕਦਾ, ਨਾ ਹੀ ਉਹ ਵੀ ਕਹਿ ਸਕਦੇ ਆ ਵੀ ਭਾਈ ਤੁਸੀਂ ਇੱਧਰੋਂ ਦੀ ਜਿਹੜਾ ਉਹ ਆ ਜਾਓ। ਸੋ ਇਹ ਚੀਜ਼ ਜਿਹੜੀ ਉਹ ਜ਼ਰੂਰ ਦੇਖਣ ਵਾਲੀ ਹੁੰਦੀ ਆ, ਇਹ ਚੀਜ਼ ਜਿਹੜੀ ਉਹ ਸਮਝਣ ਵਾਲੀ ਹੁੰਦੀ ਆ ਵੀ ਤੁਸੀਂ ਕਦੋਂ, ਕਿਉਂ, ਕਿਸ ਤਰੀਕੇ ਦੇ ਨਾਲ, ਕਿਹਦੇ ਨਾਲ ਜਿਹੜੀ ਉਹ ਗੱਲ ਕਰ ਰਹੇ ਹੁੰਦੇ। ਬਿਲਕੁਲ ਜੀ। ਅਸੀਂ ਬਹੁਤ ਵਾਰੀ ਸਾਨੂੰ ਲਿਖ ਕੇ ਵੀ ਸਵਾਲ ਆਉਂਦੇ ਆ, WhatsApp ਤੇ ਵੀ ਆਉਂਦੇ ਆ ਕਿ ਤੁਸੀਂ ਸਾਡੀ ਹੈਲਪ ਨਹੀਂ ਕਰਨੀ ਚਾਹੁੰਦੇ। ਭਾਈ ਅਸੀਂ ਰੇਡੀਓ ਆ, ਇੱਕ ਰੇਡੀਓ ਤੇ ਜਿਹੜਾ ਕੋਈ ਲਾਅ ਆ ਉਹ ਤੁਹਾਨੂੰ ਦੱਸ ਸਕਦੇ ਆ। ਜਿਹੜਾ ਕੋਈ ਲਾਅ ਬਣਦਾ ਆ ਜਾਂ ਬਣਨ ਜਾ ਰਿਹਾ ਆ, ਉਹਦੇ ਬਾਰੇ ਦੱਸ ਸਕਦੇ ਆ। ਉੱਥੇ ਕੋਈ ਬਾਰਡਰ ਟੱਪਣਾ ਕਿੰਨਾ ਕੁ ਸੌਖਾ ਆ ਜਾਂ ਨਹੀਂ ਸੌਖਾ। ਬਾਕੀ ਦੇਖੋ ਲੀਗਲੀ ਤਰੀਕੇ ਨਾਲ ਵੀ ਤੁਸੀਂ ਆ ਸਕਦੇ ਆ। ਲੀਗਲੀ ਤਰੀਕੇ ਨਾਲ ਤੁਹਾਨੂੰ ਬੰਦ ਨਹੀਂ ਕਰ ਸਕਦੇ। ਸੋ ਥੋੜ੍ਹਾ ਜਿਹਾ ਹੀ ਜਿਹੜਾ ਜੋਖਮ ਉਠਾਉਣਾ ਪੈਂਦਾ ਹੈ। ਇਹ ਇੱਕ ਏਜੰਟਾਂ ਨੇ ਵੀ ਬਹੁਤ ਰਾਜਕਰਨ ਕੀਤਾ ਹੁੰਦਾ ਕਿ ਤੁਹਾਨੂੰ ਐਂ ਲਗਾ ਦਿੰਦੇ ਆ। ਕਈ ਵਾਰੀ ਮੈਂ ਨਾ ਦੇਖਦੀ ਹਾਂ, ਬੜੇ ਪੜ੍ਹੇ ਲਿਖੇ ਮੁੰਡੇ ਹੁੰਦੇ ਆ ਜਿਹੜੇ ਉਹ ਜੀ। ਬਾਰਡਰ ਟੱਪ ਕੇ ਆਉਂਦੇ ਆ। ਹੂੰ, ਹੂੰ। ਤੁਸੀਂ ਕਈ ਤੁਹਾਡੇ ਲਈ ਲੀਗਲ ਤਰੀਕੇ ਹੈਗੇ ਆ, ਜੇ ਤੁਸੀਂ ਲੀਗਲ ਤਰੀਕੇ ਨਾਲ ਆਉਣਾ ਹੈ, ਜੇ ਤੁਹਾਨੂੰ
ਥੋੜ੍ਹੀ ਜਿਹੀ ਹੋਰ ਮਿਹਨਤ ਕਰ ਲਓ। ਬਹੁਤ ਸਾਰੇ ਸਟੂਡੈਂਟਸ ਆ ਉਹ ਪੜ੍ਹਨ ਆਉਂਦੇ ਆ। ਬਹੁਤ ਸਾਰੇ ਲੋਕਾਂ ਲਈ ਬਿਜ਼ਨਸ ਲਈ ਖੁੱਲ੍ਹਾ ਆ। ਕਈ ਤਰੀਕੇ ਹੈਗੇ ਆ। ਜੇ ਤੁਸੀਂ ਚਾਹੁੰਦੇ ਹੀ ਹੈਗੇ ਆ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ, ਬਹੁਤ ਸੌਖੇ ਤਰੀਕੇ ਆ, ਲੀਗਲ ਤਰੀਕੇ ਆ। ਉੱਥੇ ਜਾ ਕੇ ਤੁਸੀਂ ਆਪਣਾ ਜੀਵਨ ਹੈ ਜਿਹੜਾ ਕਰ ਸਕਦੇ ਆ। ਪਹਿਲਾਂ ਆਸਟ੍ਰੇਲੀਆ ਨੂੰ ਬਹੁਤ ਲੋਕ ਜਾਂਦੇ ਸੀ, ਹੁਣ ਆਸਟ੍ਰੇਲੀਆ ਵੱਲੋਂ ਮੇਰਾ ਖਿਆਲ ਆ ਹਟ ਕੇ ਤੇ ਇੱਧਰ ਨੂੰ ਵੀ ਹੈਗਾ ਜਦ ਦੇ ਬਾਰਡਰ ਥੋੜ੍ਹੇ ਜਿਹੇ ਲੂਜ਼ ਕੀਤੇ ਸੀਗੇ ਉਦੋਂ ਤੋਂ। ਪਰ ਅਸੀਂ ਉਹੀ ਕਿ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਆਓ ਜਾਂ ਨਾ ਆਓ, ਤੁਸੀਂ ਵਾਪਸ ਜਾਓ, ਅਸੀਂ ਨਹੀਂ ਕਹਿੰਦੇ ਹੈਗੇ। ਪਰ ਤੁਸੀਂ ਲੀਗਲੀ ਤਰੀਕੇ ਦੇ ਨਾਲ ਆ ਜਾਓ ਤੇ ਬਹੁਤ ਹੀ ਵਧੀਆ ਆ, ਸੌਖੇ ਤਰੀਕੇ ਆ। ਕੈਨੇਡਾ ਦੇ ਵਿੱਚ ਸੌਖੇ ਤਰੀਕੇ ਆ, ਦੇਖ ਲਓ ਵੀਜ਼ਾ ਮਿਲ ਜਾਂਦਾ, ਸੌਖਾ ਹੀ ਮਿਲ ਜਾਂਦਾ ਆ। ਸੋ ਉੱਥੇ ਆ ਕੇ ਵੀ ਜਿਹੜੀਆਂ ਉਹ ਜਿਹੜੇ ਏਜੰਟ ਨੂੰ ਪੈਸੇ ਦੇਣੇ ਆ, ਉਹ ਉੱਥੇ ਦੇ ਕਾਲਜ ਲਈ ਜਾਂਦੇ ਆ। ਤੁਹਾਨੂੰ ਹੋਰ ਇੱਕਾ ਦੁੱਕਾ ਜਿਹਾ ਕੋਰਸ ਕਰਾ ਦਿੰਦੇ ਆ ਉਹ, ਤੇ ਫਿਰ ਉਹ ਕੋਰਸ ਕਰਕੇ ਤਾਂ ਤੁਸੀਂ ਉੱਥੇ PR ਵੀ ਕਰ ਸਕਦੇ ਆ। ਰਾਜਕਰਨ ਜੀ ਸਾਡੇ ਨਾਲ ਸ਼ਰਨਜੀਤ ਜੁੜੇ ਨੇ। ਜੀ ਹਾਂਜੀ, ਸਤਿ ਸ੍ਰੀ ਅਕਾਲ ਰਾਜਕਰਨ ਜੀ ਤੇ ਭੈਣ ਜੀ ਨੂੰ ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਮੇਰਾ ਵੀ ਜੀ ਕੀਤਾ ਵੀ ਮੈਂ ਇਸ ਪ੍ਰੋਗਰਾਮ ਦੀ ਗੱਲ ਕਰਾਂ ਜੀ। ਹਾਂਜੀ, ਮੇਰਾ ਨਾ ਭਤੀਜੇ ਦਾ ਮੁੰਡਾ ਆਇਆ ਹਨਾ, ਇੱਧਰ ਨਹੀਂ, ਉਹ ਇਟਲੀ ਵੱਲ ਆਇਆ ਹਨਾ, ਤੇ ਉਹ ਕਿੰਨੀ ਦਿਨੀ ਆਇਆ, ਮਹੀਨਾ 1.5 ਮਹੀਨਾ ਲੰਘ ਗਿਆ ਹਨਾ। ਉਹ ਜੇ ਛੇਤੀ ਉੱਧਰ ਆ ਸਕਦਾ ਸੀ, ਆਪਾਂ ਸੋਚਦੇ ਹਾਂ ਹਨਾ ਵੀ ਥੋੜਾ ਵੀ ਹਿਸਾਬ ਨਾਲ ਵੀ ਏਦਾਂ ਇੱਧਰ ਦੂਰ ਪੈਂਦਾ ਜਾਂ ਕਿੱਦਾਂ ਪੈਂਦਾ ਹਨਾ, ਵੀ ਉੱਧਰ ਛੇਤੀ ਪਹੁੰਚ ਸਕਦਾ ਹੈ, ਤਾਂ ਵੀ ਮਹੀਨਾ 1.5 ਮਹੀਨਾ ਲੱਗ ਗਿਆ। ਤੇ ਮੁੜ ਕੇ ਫੋਨ ਤੇ ਫੋਨ ਕਰੀ ਜਾਣ ਵੀ ਅਜੇ ਪਹੁੰਚਿਆ ਨਹੀਂ, ਕਰਦੇ ਵੀ ਅਜੇ ਪਤਾ ਨਹੀਂ ਕਿੱਥੇ ਕਿੱਥੇ। ਤੇ ਗੱਲ ਇਹ ਕਰਦੇ ਆ ਭੈਣ ਜੀ, ਮੈਂ ਵੀ ਉਹਦਾ ਕਿਹਾ ਤੇ ਆਂਦੇ ਆ ਅਜੇ ਕੱਲ ਪਰਸੋਂ ਮੇਰੀ ਭਾਬੀ ਕਹਿੰਦੀ ਆ ਸਾਨੂੰ ਲੋਕੀ ਕਹਿਣ ਤੇਰੀ ਤੇ ਨਨਾਣ ਉੱਥੇ ਸੀ ਤੇ ਉਹ ਸੱਦ ਸਕਦੀ, ਤੇਰੀ ਗਾੜੀ ਦੋਹਤੀਆਂ ਸੀ ਉਹ ਸੱਦ ਸਕਦੀਆਂ। ਮੈਂ ਭੈਣੇ ਸੱਦ ਸਕਦੀ, ਜੇ ਮੈਂ ਤੇ ਆਪ ਕਿੰਨੀ ਚਿਰੀ ਪੱਕੀ ਬਾਣੀ ਜਾ ਕੇ ਤੇ ਜੇ ਮੈਂ ਸੱਦ ਸਕਦੀ ਹੁੰਦੀ ਸੱਦਦੀ ਨਾ। ਮੈਂ ਤੇ ਕਿਹੜਾ ਵੀ ਨਹੀਂ ਜੀ ਕਰਦਾ ਮੇਰਾ ਵੀ ਭੈਣ ਭਰਾ ਕੋਈ ਇੱਥੇ ਆਵੇ ਕਿ ਨਹੀਂ। ਭੈਣ ਜੀ ਉਹਨਾਂ ਨੂੰ ਇਹ ਲੱਡੂ ਵੱਡਾ ਜਾਪਦਾ, ਇਹ ਨਹੀਂ ਜਾਪਦਾ ਮੁਸੀਬਤਾਂ 'ਚ ਲੰਘਣਾ ਜਾਂ ਕਿਵੇਂ ਲੰਘਣਾ। ਹੁਣ ਬਾਰਡਰ ਟੱਪ ਕੇ ਕਿਹੜੇ ਸੌਖੇ ਲੰਘਣੇ ਆ, ਤੇ ਜਾਂ ਜੰਟਾਂ ਰਾਹੀਂ ਵੀ ਉੱਥੇ ਤਾਰ ਦਿੰਦੇ ਜਾਂ ਕਿੱਥੇ ਤਾਰ ਦਿੰਦੇ, ਮੁੜ ਕੇ ਗਾਂਹ ਕੈਂਪਾਂ 'ਚ ਕਿੰਨਾ ਚਿਰ ਲੱਗਦਾ। ਉਹਨਾਂ ਨੇ ਆਪਣੇ ਪੈਸੇ ਪੂਰੇ ਕਰ ਲੈਣੇ, ਅਗਲੇ ਦਾ ਬੰਦਾ ਪਹੁੰਚੇ ਜਾਂ ਕਿੱਦਾਂ ਉਹਨਾਂ ਗਾਂਹ ਤਾਰ ਦੇਣਾ ਤੇ ਗਾਂਹ ਜੋਬਾਂ ਵੀ ਪਤਾ ਨਹੀਂ ਕਿਵੇਂ ਲੱਗਣੀਆਂ। ਹੁਣ ਤੇ ਕਾਨੂੰਨ ਵੇਖੋ ਤੁਸੀਂ ਕੀ ਦੱਸੀ ਜਾਂਦੇ ਇੱਧਰ ਦੇ ਵੀ, ਪਰ ਉਹ ਮੰਨਦੇ ਨਹੀਂ ਭੈਣ ਜੀ, ਮੰਨਦੇ ਨਹੀਂ। ਉਹਨਾਂ ਦਾ ਆਂਦੇ ਸਾਡੇ ਰਿਸ਼ਤੇਦਾਰ ਇੰਨੇ ਖੀਜੇ ਤੇਰੇ ਤੇ ਇੰਨੇ ਸਾਫ ਉੱਧਰ ਮੈਂ ਹਲੇ ਦੱਸ ਵੀ ਕਿ ਜੇ ਹੁਣ ਇੱਥੇ ਕਿਸੇ ਦੇ ਸਾਰਿਆਂ ਦੇ ਹੱਥ ਬੱਧੇ ਆ, ਜਿੱਦਾਂ ਰਾਜਕਰਨ ਨੇ ਹੁਣੇ ਗੱਲ ਕੀਤੀ ਵੀ ਅਸੀਂ ਕਿਹੜਾ ਉਸ ਵੇਲੇ ਜਹਾਜ਼ 'ਚ ਕਿਸੇ ਨੂੰ ਬਿਠਾ ਕੇ ਲੈ ਆਓ। ਫਿਰ ਨਾਲੇ ਮੈਂ ਤੇ ਆਪ ਤੁਹਾਡੇ ਸਾਹਮਣੇ ਗਵਰਨਮੈਂਟ ਤੇ ਮੈਂ ਕਿਵੇਂ ਸੱਦ ਸਕਦੀ ਹਨਾ। ਓਕੇ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਪਹੁੰਚਾ ਦਿੰਦੇ ਜੀ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਅਸੀਂ ਮੈਸੇਜ ਕਿ ਇੱਥੇ ਪ੍ਰੋਸੀਜਰ ਆ ਰਿਸ਼ਤੇਦਾਰਾਂ ਨੂੰ ਵੀ ਸੱਦਣ ਦਾ, ਇਹ ਨਹੀਂ ਸੱਦ ਸਕਦੀ ਵੀ ਹਾਂ ਹੁਣ ਦੇਖੋ 2005 2006 ਵਾਲੇ ਜਿਹੜੇ ਲੋਕ ਆ ਜਿਨ੍ਹਾਂ ਨੇ ਭੈਣਾਂ ਭਰਾਵਾਂ ਦੇ ਅਪਲਾਈ ਕੀਤੇ, ਅਜੇ ਉਹ ਤਰੀਕਾਂ ਚੱਲਦੀਆਂ। 20 ਸਾਲ ਤੱਕ ਦੀ ਜਿਹੜੀ ਵੇਟ ਆ ਉਹ ਤਕਰੀਬਨ ਹੋ ਚੁੱਕੀ ਆ। ਇਹ ਆਉਣ ਵਾਲੇ ਸਮੇਂ 'ਚ ਵਧਣੀ ਹੋਈਆਂ। ਸੋ ਇਹ ਵੀ ਇੱਕ ਚੀਜ਼, ਇੱਕ ਕਾਰਨ ਬਣਦਾ ਆ ਬਲਵਿੰਦਰ ਜੀ, ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਇਲੀਗਲ ਮਾਈਗ੍ਰੇਸ਼ਨ ਕਰਨ ਦੇ ਲਈ ਮਜਬੂਰ ਜਿਹੜਾ ਕਰ ਰਿਹਾ ਆ, ਵੀ ਜਿਹੜੀ ਲੀਗਲ ਮਾਈਗ੍ਰੇਸ਼ਨ ਆ ਉਹ ਬਹੁਤ ਸਲੋ ਹੋ ਰਹੀ ਆ, ਬਹੁਤ ਜ਼ਿਆਦਾ ਬਹੁਤ ਸਲੋ ਆ। ਲੋਕੀ ਕਹਿੰਦੇ ਯਾਰ ਜਿੰਨੇ 20 ਸਾਲਾਂ ਨੂੰ ਅਸੀਂ ਆਉਣਾ, ਸਾਡਾ ਨੰਬਰ ਆਉਣਾ, ਸਾਡੀ ਇੱਕ ਉਮਰ ਲੰਘ ਜਾਂਦੀ ਹੈ, ਜਨਰੇਸ਼ਨ ਚੇਂਜ ਹੋ ਜਾਂਦੀ ਆ। ਉਹ ਬੰਦਾ ਦੂਜੇ ਪਾਸੋਂ ਆਉਂਦਾ ਹੈ ਤੇ ਉਹ ਕਹਿੰਦਾ ਵੀ ਉਹ ਜਲਦੀ ਹੋ ਜਾਂਦਾ ਆ। ਹੁਣ ਉਹਦੇ ਵਿੱਚ ਵੀ ਸਥਿਤੀ ਇਹ ਹੋ ਗਈ ਵੀ ਜਿਹੜੀ ਇਨਲੀਗਲ ਮਾਈਗ੍ਰੇਸ਼ਨ ਜਿਹੜੀ ਅਸਾਈਲਮ ਦੇ ਵਿੱਚ ਆ, ਉਹਦੇ ਵਿੱਚ ਵੀ ਬਹੁਤ ਲੰਬੇ ਡਿਲੇ ਹੋ ਗਏ ਆ। ਇਹ ਕੋਈ ਏਦਾਂ ਨਹੀਂ ਆ ਵੀ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ। ਦੇਖੋ ਅਸੀਂ ਲੱਕੀ ਆ ਜਿਹੜੇ ਆ ਰਹੇ ਆ ਜਾਂ ਪਹੁੰਚ ਗਏ ਆ, ਜਿਨ੍ਹਾਂ ਦੇ ਨੰਬਰ ਆ ਚੁੱਕਾ, ਲੱਕੀ ਆ ਵੀ ਉਹਨਾਂ ਨੂੰ ਇੱਥੇ ਚਾਂਸ ਮੌਕਾ ਮਿਲਦਾ। ਹਰ ਇੱਕ ਜਣਾ ਆਉਣਾ ਚਾਹੁੰਦਾ। ਅਸੀਂ ਉਹਦਾ ਹੀ ਕੋਈ ਇੱਛਾ ਜਾਂ ਉਹਦਾ ਕੋਈ ਉਹ ਸੁਪਨਾ ਅਸੀਂ ਉਹ ਕੋਈ ਚਕਨਾਚੂਰ ਨਹੀਂ ਕਰਨਾ ਚਾਹੁੰਦੇ, ਤੇ ਨਾ ਹੀ ਅਸੀਂ ਕਹਿਣਾ ਚਾਹੁੰਦੇ ਵੀ ਭਾਈ ਤੁਸੀਂ ਕੋਸ਼ਿਸ਼ ਨਾ ਕਰੋ। ਜ਼ਰੂਰ ਤੁਸੀਂ ਕਰੋ, ਜਿਹੜੇ ਲੀਗਲ ਢੰਗ ਦੇ ਨਾਲ ਕਰ ਸਕਦੇ ਆ। ਕਈਆਂ ਦੀ ਮਜਬੂਰੀ ਆ, ਕਈਆਂ ਦੀ ਜਾਨ ਨੂੰ ਖਤਰਾ ਆ, ਉਹ ਬੰਦਾ ਫਿਰ ਸੋਚਦਾ ਆ ਅਸਾਈਲਮ ਇਸੇ ਲਈ ਆ। ਦੇਖੋ ਅਸਾਈਲਮ ਅਮਰੀਕਾ ਨੇ ਬਣਾਇਆ ਤੇ ਇਸੇ ਲਈ ਸੀਗਾ ਵੀ ਇਸ ਤਰੀਕੇ ਦੇ ਨਾਲ, ਪਰ ਹੁਣ ਜਿਉਂ-ਜਿਉਂ ਦੁਨੀਆ ਦੀ ਆਬਾਦੀ ਵਧੀ, ਜਿਉਂ-ਜਿਉਂ ਦੁਨੀਆ ਦੇ ਵਿੱਚ ਅਨਸਟੇਬਿਲਟੀ ਫੈਲੀ, ਸਾਰੇ ਜਾਣੇ ਫਿਰ ਇੱਧਰ ਨੂੰ ਜਿਹੜਾ ਉਹ ਦੇਖਦੇ ਆ ਵੀ ਭਾਈ ਅਸੀਂ ਇੱਥੇ ਜਾਈਏ। ਇੱਕ ਇਹੀ ਵਾਹਦ ਡਿਵੈਲਪ ਮੁਲਕ ਜਿਹੜਾ ਉਹ ਬਣਦਾ ਆ, ਜਿਹੜਾ ਟੌਪ ਦਾ ਮੁਲਕ ਆ, ਜਿਹੜਾ ਇੱਦਾਂ ਲੋਕਾਂ ਨੂੰ ਸ਼ਰਨ ਦਿੰਦਾ ਆ, ਸ਼ਰਨ ਦੇ ਕੇ ਉਹਨਾਂ ਨੂੰ ਪੱਕਿਆਂ ਕਰਦਾ। ਇੱਥੋਂ ਦੇ ਨਾਗਰਿਕ ਬਣਨ ਦਾ ਵੀ ਜਿਹੜਾ ਇਵੈਂਚੁਅਲੀ ਉਹਨਾਂ ਨੂੰ ਮੌਕਾ ਮਿਲ ਜਾਂਦਾ। ਸੋ ਉਸੇ ਚੀਜ਼ ਨੂੰ ਦੇਖਦੇ ਹੋਏ ਲੋਕ ਅਮਰੀਕਾ 'ਚ ਆਉਣਾ ਜਿਹੜਾ ਉਹ ਪਸੰਦ ਕਰਦੇ ਆ। ਆਪਣੀ ਤਾਂ ਆਪਣੇ ਜਿਹੜੇ ਉੱਥੇ ਮੁਲਕ ਤੋਂ, ਆਪਣੇ ਪੰਜਾਬ ਤੋਂ ਜਾਂ ਹੋਰ ਉੱਥੋਂ ਦੇ ਸੂਬਿਆਂ 'ਚੋਂ
ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਆ, ਜਿੰਨੀ ਜਿਹੜੀ ਸਾਊਦਰਨ ਕੈਲੀਫੋਰਨੀਆ ਜੀ ਸਾਊਦਰਨ ਜਿਹੜੇ ਹੈਮੀਸਫੇਅਰ ਜਿਹੜੇ ਇੱਧਰਲੇ ਪਾਸੇ ਆ, ਲੈਟਿਨ ਅਮਰੀਕਾ ਉੱਧਰੋਂ ਆ ਰਹੇ ਆ। ਹੁਣ ਤਾਂ ਇੱਥੋਂ ਤੱਕ ਵੀ ਹੋਇਆ ਰੀਸੈਂਟਲੀ ਬਲਵਿੰਦਰ ਜੀ, ਵੀ ਹੁਣ ਚੀਨ ਵਾਲੇ ਲੋਕ ਵੀ ਬਾਰਡਰ ਟੱਪ ਕੇ ਇੱਧਰ ਅਮਰੀਕਾ ਨੂੰ ਆ ਰਹੇ ਆ। ਉਹ ਕਹਿੰਦੇ ਵੀ ਜਿਹੜਾ ਉਹ ਫਾਇਦਾ ਚੱਕ ਰਿਹਾ ਇਸ ਹਾਂ, ਚੀਜ਼ ਉਹ ਕਹਿੰਦੇ ਆ ਵੀ ਉੱਧਰਲਾ ਵੀ ਸਾਡਾ ਕੰਮ ਬਹੁਤ ਸਲੋ ਹੋਇਆ ਪਿਆ ਆ। ਦੂਜੇ ਹੂੰ ਉਧਰ ਵੀ ਇਮੀਗ੍ਰੇਸ਼ਨ ਬੜੀ ਸਲੋ ਆ। ਹੁਣ ਬਾਹਰ ਦੂਜੇ ਮੁਲਕਾਂ ਦੇ ਲੋਕ ਵੀ ਇਹੀ ਰਾਹ ਜਿਹੜਾ ਉਹ ਹੌਲੀ-ਹੌਲੀ ਅਪਣਾਉਣਾ ਜਿਹੜਾ ਉਹ ਸ਼ੁਰੂ ਕਰ ਰਹੇ ਆ। ਸੋ ਬੜੀ ਓਵਰਵੈਲਮਿੰਗ ਸਿਚੁਏਸ਼ਨ ਬਾਰਡਰ ਦੇ ਉੱਤੇ ਜਿਹੜੀ ਇਸ ਟਾਈਮ ਬਣ ਰਹੀ ਹੈਗੀ ਆ। ਬਿਲਕੁਲ ਰਾਜਕਰਨ ਗੱਲ ਹੈਗੀ ਆ ਵੀ ਪੋਲੀਟੀਕਲ ਸਾਇਲਮ ਬਣੀ ਸੀਗੀ। ਇਹ ਇੱਕ ਇਸ ਤਰ੍ਹਾਂ ਸੀਗਾ ਵੀ ਜੇ ਕਿਸੇ ਨੂੰ ਪ੍ਰੋਬਲਮ ਆ ਤੇ ਉਹਨੂੰ ਉਹ ਪੋਲੀਟੀਕਲ ਸਾਇਲਮ ਆ ਜਿਹੜੀ ਉਹ ਮਿਲ ਜਾਂਦੀ ਸੀਗੀ। ਹੂੰ। ਕਿਉਂਕਿ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ, ਬਹੁਤ ਸਾਰੇ ਲੋਕਾਂ ਨੂੰ ਚਾਹੀਦੀ ਆ। ਪਰ Yeah. ਮੈਂ ਪਿਛਲੇ ਸਾਲਾਂ ਦੇ ਵਿੱਚ ਇਹ ਦੇਖਿਆ ਕਿ ਜਿਨ੍ਹਾਂ ਨੂੰ ਵਾਕਿਆ ਹੀ ਚਾਹੀਦੀ ਹੈ ਨਾ ਪੋਲੀਟੀਕਲ ਸਾਇਲਮ, ਜਿਹੜੇ ਡਿਜ਼ਰਵ ਹੀ ਕਰਦੇ ਸੀ, ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀਗਾ। ਵਾਪਸ ਭੇਜ ਦਿੱਤਾ। ਚਲੋ ਜਿਨ੍ਹਾਂ ਦਾ ਹੋ ਵੀ ਗਿਆ, ਪਰ ਤੁਸੀਂ ਉਸ ਕੈਟੇਗਰੀ ਦੇ ਵਿੱਚ ਰਿਹਾ ਕਰੋ ਕਿ ਆਪਾਂ ਨੂੰ ਇਹ ਜਿਹੜੀ ਵੀ ਕੰਟਰੀ ਦੇ ਵਿੱਚ ਜਾਂਦੇ ਆ ਨਾ, ਉਹਨਾਂ ਨੇ ਸਾਨੂੰ ਰੱਖਿਆ ਹੋਇਆ ਆ। ਉੱਥੇ ਜਾ ਕੇ ਅਸੀਂ ਕੋਈ ਖਲਲ ਨਹੀਂ ਪਾਉਣਾ ਕਿ ਉਹ ਹੋਰ ਜਿਹੜੇ ਆਉਣ ਵਾਲੇ ਲੋਕ ਆ, ਉਹਨਾਂ ਦੇ ਲਈ ਮੁਸ਼ਕਲਾਂ ਖੜੀਆਂ ਹੋ ਜਾਣ, ਰਾਹ ਔਖਾ ਹੋਵੇ। ਔਖਾ ਹੋ ਜਾਏ, ਤਾਂ ਕਿ ਉਹ ਕੰਟਰੀਆਂ ਇਹ ਸਮਝੀ ਜਾਣ ਕਿ ਇਹਨਾਂ ਨੂੰ ਕੋਈ ਪੋਲੀਟੀਕਲੀ ਪ੍ਰੋਬਲਮ ਹੀ ਨਹੀਂ ਗੀ। ਜਾ ਕੇ ਜਦੋਂ ਅਸੀਂ ਰੈੱਡ ਕਾਰਪਟ ਲੈ ਲੈਂਦੇ ਆ, ਇੱਕ ਪਾਸੇ ਤਾਂ ਪੋਲੀਟੀਕਲ ਸਾਇਲਮ ਕੀਤਾ ਹੁੰਦਾ ਆ, ਸਾਨੂੰ ਗ੍ਰੀਨ ਕਾਰਡ ਮਿਲ ਜਾਂਦਾ ਆ, ਫਿਰ ਅਸੀਂ ਸਿਟੀਜ਼ਨ ਬਣ ਜਾਂਦੇ ਆ, ਤੇ ਫਿਰ ਉੱਥੇ ਜਾ ਕੇ ਅਸੀਂ ਲੀਡਰੀ ਚਮਕਾਉਂਦੇ ਆ। ਇਹ ਕਿਤੇ ਨਾ ਕਿਤੇ ਗੱਲਾਂ ਆ ਨਾ ਜਿਹੜੀਆਂ ਦੇਰ ਸਵੇਰ ਸਰਕਾਰਾਂ ਸਮਝ ਜਾਂਦੀਆਂ ਆ। ਨਹੀਂ, ਹੁਣ ਓਰੇਗਨ ਦੇ ਕੇਸਾਂ ਬਾਰੇ ਦੱਸਦੇ ਹੀ ਆ ਅਟਾਰਨੀ ਟਿਰਕੀਆਨਾ ਵੀ ਭਾਈ ਉੱਥੇ ਦੇ ਵਕੀਲ ਤਾਂ ਪੱਕਾ ਕਹਿਣ ਲੱਗੇ ਵੀ ਤੁਹਾਡੇ ਸਾਰੇ ਕੇਸ ਸੇਮ ਆ, ਸਾਰੀ ਨਕਲੀ ਆ। ਉਹ ਹੁਣ ਜੇ ਇੱਕ ਦੀ ਇਦਾਂ ਧਾਰਨਾ ਆ, ਹੋ ਸਕਦਾ ਵੀ ਇਹ ਧਾਰਨਾ ਕਿਤੇ ਹੋਰ ਥਾਵਾਂ ਦੇ ਉੱਤੇ ਵੀ ਜਿਹੜੀ ਉਹ ਪਹੁੰਚਣੀ ਸ਼ੁਰੂ ਹੋ ਜੇ, ਫਿਰ ਕਿੱਧਰ ਨੂੰ ਜਿਹੜਾ ਉਹ ਜਾਣਾ ਆ। ਸੋ ਜਿਹਦਾ ਬਣਦਾ ਆ ਭਾਈ, ਜਿਹਦਾ ਸਹੀ ਤਰੀਕੇ ਦੇ ਨਾਲ ਬਣਦਾ ਆ ਸਾਇਲਮ ਦਾ, ਉਹ ਵੀ ਦੇਖਣਾ ਜਿਹੜਾ ਉਹਨਾਂ ਨੂੰ ਉਹ ਚਾਹੀਦਾ ਵੀ ਕੀ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਆ। ਫਰਕ ਪੈ ਰਿਹਾ ਆ, ਪਹਿਲੇ ਵਰਗੇ ਸਮੇਂ ਨਹੀਂ ਰਹੇ ਜਿਹੜੇ ਹੁਣ। ਬਲਵਿੰਦਰ ਜੀ, ਤੁਸੀਂ ਚਿਰਦੇ ਆਏ ਆ ਇੱਥੇ, ਤੁਸੀਂ ਦੇਖਿਆ ਬਹੁਤ ਕੁਝ ਚੇਂਜ ਹੁੰਦੇ ਦੇਖਿਆ। ਜੀ ਪਹਿਲੋਂ ਸਾਰਿਆਂ ਨੇ ਦੇਖਿਆ ਹੋਣਾ ਵੀ ਜਿਹੜੇ ਗ੍ਰੀਨ ਕਾਰਡ ਵੀ ਆ, ਜਿਹੜੇ ਪੱਕੇ ਵੀ ਆ, ਜਿਨ੍ਹਾਂ ਨੂੰ ਵਰਕ ਪਰਮਿਟ ਵੀ ਆ, ਕੰਮ ਵੀ ਆ, ਬੜੇ ਸੌਖੇ ਤੇ ਆਸਾਨੀ ਦੇ ਨਾਲ ਮਿਲ ਜਾਂਦੇ ਸੀਗੇ। ਹੁਣ ਉਹ ਸਥਿਤੀ ਥੋੜੀ ਰਹੀ ਆ। ਜੇ ਉਹ ਚੀਜ਼ਾਂ ਚੇਂਜ ਹੋਈਆਂ ਤੇ ਇਮੀਗ੍ਰੇਸ਼ਨ ਵੀ ਆਟੋਮੈਟਿਕਲੀ ਚੇਂਜ ਹੋਣੀ ਆ। ਦੇਖੋ, ਇਹ ਸਾਨੂੰ ਦੱਸਦੇ ਨਹੀਂ ਹੁੰਦੇ। ਕੋਈ ਵੀ ਕੰਟਰੀਆਂ ਜਿਹੜੀਆਂ, ਉਹ ਸਾਨੂੰ ਆਮ ਪਬਲਿਕ ਨੂੰ ਇਹ ਚੀਜ਼ਾਂ ਨਹੀਂ ਦੱਸਣੀਆਂ ਹੁੰਦੀਆਂ। ਜਿਸ ਤਰ੍ਹਾਂ ਹੁਣ ਆਪਾਂ ਨੂੰ ਪਹਿਲਾਂ ਪਤਾ ਆ ਵੀ ਕਿੰਨੇ ਲੋਕ ਆ ਜਿਹੜੇ ਹੋਰ ਸਟੇਟਾਂ ਵਾਲਿਆਂ ਨੇ ਨਿਊਯਾਰਕ ਭੇਜਣੇ ਸ਼ੁਰੂ ਕਰ ਦਿੱਤੇ, ਹਨਾ, ਉਹ ਵਾਸ਼ਿੰਗਟਨ ਭੇਜਣੇ ਸ਼ੁਰੂ ਕਰ ਦਿੱਤੇ ਸ਼ਿਕਾਗੋ ਨੂੰ ਇੱਧਰ ਘੱਲਦੇ ਉੱਧਰ, ਆ। ਕਿਉਂਕਿ ਉਹਨਾਂ ਦੇ ਕੋਲ ਸਕੂਲ ਦੇ ਵਿੱਚ ਇੰਨੀ ਜਗ੍ਹਾ ਨਹੀਂ ਹੈ, ਬੱਚਿਆਂ ਨੂੰ ਪੜ੍ਹਾਉਣ ਲਈ, ਰਹਿਣ ਲਈ ਜਗ੍ਹਾ ਨਹੀਂ। ਦੇਖੋ, ਜਿਹੜਾ ਆਇਆ ਬੰਦਾ, ਉਹਨੂੰ ਤੁਸੀਂ ਭੁੱਖਾ ਨਹੀਂ ਮਾਰ ਸਕਦੇ, ਉਹਨੇ ਖਾਣਾ ਵੀ ਆ, ਉਹਦੇ ਸਿਹਤ ਦਾ ਖਾਣ ਵੀ ਲਈ ਵੀ ਕੁਛ ਜ਼ਰੂਰੀ ਆ। ਚਾਹੀਦਾ ਆ। ਸੋ ਉਹਨਾਂ ਦੇ ਕੋਲ, ਤੁਹਾਡੇ ਕੋਲ ਇੰਨਾ ਫੂਡ ਵੀ ਨਹੀਂ ਹੋਣਾ। ਇਹ ਅੰਤਰਗਤੀ ਇਹਨਾਂ ਨੂੰ ਹੁਣ ਫਿਕਰ ਵੀ ਮਾਰਦੇ ਆ। ਫੂਡ ਆਪਣੇ ਦਾ ਹਰਜੋਤ ਸਿੰਘ ਜੀ ਜੁੜੇ ਨੇ। ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਰਾਜਪਾਲ ਸ਼੍ਰੀ ਸਿੰਘ ਅਕਾਲ ਜੀ ਤੇ ਸਤਿ ਸ਼੍ਰੀ ਬਲਵਿੰਦਰ ਜੀ। ਅਕਾਲ। ਤੇ ਟਾਈਟਲ 42 ਨੂੰ ਲੈ ਕੇ ਸਾਨੂੰ ਕਾਲਾਂ ਵੀ ਬਹੁਤ ਆਉਂਦੀਆਂ ਰਹਿੰਦੀਆਂ, ਰੇਡੀਓ ਸਟੇਸ਼ਨ ਤੇ ਵੀ, ਸਾਰੇ ਪਾਸੇ। ਸੋ ਐਡੀ ਵੱਡੀ ਮੈਸ ਆ, ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਦੇਖੋ, ਇੰਡੀਆ ਦਾ ਪਾਕਿਸਤਾਨ ਦਾ ਬਾਰਡਰ ਹੈ, ਉੱਥੇ ਪੰਛੀ ਵੀ ਨਹੀਂ ਲੰਘ ਕੇ ਆ ਸਕਦਾ। ਸੋ ਐਡੀ ਮੈਸ, ਪੂਰਾ ਜਲੂਸ ਦੁਨੀਆ ਦੇ ਵਿੱਚ ਅਮਰੀਕਾ ਦਾ ਨਿਕਲਦਾ ਹੈ। ਠੀਕ ਹੈ, ਇਹਨਾਂ 'ਚ ਲੈਜੀਟੀਮੇਟ ਵੀ ਬਹੁਤ ਹੁੰਦੇ ਆ, ਕਈਆਂ ਨਾਲ ਧੱਕਾ ਵੀ ਹੁੰਦਾ ਆ, ਸਾਊਥ ਅਮਰੀਕਨ ਕੰਟਰੀਆਂ 'ਚ ਕਈਆਂ 'ਚ ਜ਼ੁਲਮ ਵੀ ਬਹੁਤ ਹੁੰਦਾ। ਹੋਰ ਆਪਾਂ ਨੂੰ ਵੀ ਪਤਾ ਵੀ ਪੰਜਾਬ 'ਚ ਜਾਂ ਹੋਰ ਕਿਤੇ ਹੁੰਦਾ। ਪਰ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ, ਬਹੁਤ ਸਾਰੇ ਜਿਹੜੇ ਵਕੀਲ ਆ ਨਾ, ਉਹ ਵੀ ਉਹਨੇ ਝੂਠੇ ਟਰਾਂਸਲੇਟਰ ਰੱਖੇ ਹੋ ਆ। ਉਹ ਸਟੋਰੀਆਂ ਬਣਾਉਂਦੇ ਆ, ਉਹੋ ਹੀ ਸਟੋਰੀਆਂ ਚੇਪੀ ਜਾਂਦੇ ਹੈਗੇ ਆ। ਸੋ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਨਾ, ਫਿਰ ਪਤਾ ਲੱਗ ਜਾਣਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਅੱਗੇ ਇੱਕ ਦਿਨ ਅਟਾਰਨੀ ਤੁਰਕੀਆਨਾ ਉਹਨਾਂ ਨੇ ਦੱਸਿਆ ਸੀ ਕਈ ਕੇਸਾਂ 'ਚ ਮੈਂ ਦੇਖਿਆ ਵੀ ਸੇਮ ਹੀ, ਮੈਂ 12ਵੀਂ 'ਚ ਪੜ੍ਹਦਾ ਸੀ ਜੀ, ਮੈਂ ਪੋਸਟਰ 'ਚ ਪਕਾਉਂਦਾ ਸੀ ਜੀ, ਮੈਨੂੰ ਇੱਥੇ ਲੰਮਾ ਪਾਇਆ, ਮੇਰੇ ਲੱਤਾਂ ਦੇ ਘੋਟਣਾ ਫਿਰ, ਸਾਰਿਆਂ ਦੀ ਸੇਮ ਸਟੋਰੀ ਉਹੀ ਉੱਦੇ ਚੱਲੀ ਜਾਂਦੀ ਆ। ਸੋ ਇਹ ਸਾਰਾ ਕੁਝ ਜਿਹੜਾ ਦੇਖਣਾ ਚਾਹੀਦਾ। ਤੇ ਇੰਨੇ ਵੀ ਹਾਲਾਤ ਜਿਹੜੇ ਬਹੁਤ ਗੁੱਡ ਨਹੀਂ ਹੈਗੇ, ਜਿਹੜੇ ਬਹੁਤ ਸਾਰੇ ਦੇਖਦੇ ਆ ਵੀ ਹਾਂ ਖਰੇ ਅਸੀਂ ਅਮਰੀਕਾ ਆ ਕੇ ਕੀ ਹੋ ਜਾਣਾ। ਅੱਜ ਕੱਲ੍ਹ ਇਕੋਨਮੀ ਬੜੀ ਬੈਡ ਆ, ਜਿਹੜੇ ਆਏ ਆ ਟਰੱਕਿੰਗ 'ਚ ਆ ਜਾਂ ਹੋਰ ਜੋਬਸ ਲੱਭਣੀਆਂ ਬੜੀਆਂ ਹਾਰਡ ਹੈਗੀਆਂ। ਲੀਗਲ ਤਰੀਕੇ ਦੇ ਨਾਲ, ਬੜੇ ਵਧੀਆ ਤਰੀਕੇ ਨਾਲ ਆ ਸਕਦੇ ਆ, ਬੜਾ ਸੌਖਾ ਹੈਗਾ। ਪੜ੍ਹਨ ਲਈ ਆ ਜਾਓ, ਐਜੂਕੇਸ਼ਨ ਲਈ। ਸੋ ਹੁਣ ਇਹ ਸਾਰੇ ਕਾਸੇ ਕਈ ਸੋਚੂਗੇ ਵੀ ਲੈ ਯਾਰ ਇਹ ਕਾਹਦੇ ਕਹਿ ਰਹੇ ਆ ਵੀ ਤੁਸੀਂ ਏਦਾਂ ਇਲੀਗਲ ਕਾਹਦੇ ਆਉਂਦੇ ਆ ਜਾਂ ਹੋਰ ਹਨ। ਪ੍ਰੋਬਲਮ ਕੀ ਆ ਵੀ ਜਿਹੜਾ ਲੀਗਲ ਆਉਂਦਾ, ਉਹਨਾਂ ਦਾ ਇੰਨਾ ਜ਼ਿਆਦਾ ਕੰਮ ਡਿਲੇ ਹੋ ਗਿਆ ਵੀ ਤੁਸੀਂ ਬਲੀਵ ਹੀ ਨਾ ਕਰੋ। ਕਈ ਜਿਹੜੇ ਹੁਣ ਕੋਈ ਭੈਣਾਂ ਭਰਾਵਾਂ ਦਾ ਜਿਨ੍ਹਾਂ ਦੇ 12-13 ਸਾਲ ਲੱਗਦੇ ਸੀ, ਉਹ 18-18 ਸਾਲ ਤੇ ਚੱਲ ਗਿਆ ਹੈ ਜੀ। ਜੀ ਬਿਲਕੁਲ। ਸੋ ਉਹੀ ਹੈ ਨਾ, ਫਿਰ ਬੰਦਾ ਸੋਚਦਾ ਹੁਣ ਤੇ ਇਹ ਵਾਲਾ ਵੀ ਹਰਜੋਤ ਸਿੰਘ ਜੀ ਡਿਲੇ ਹੋ ਗਿਆ ਆ।
ਹੁਣ ਅਸਾਈਲਮ ਵਾਲਿਆਂ ਨੂੰ ਪੁੱਛ ਕੇ ਦੇਖੋ, ਸੈਟਰਡੇ ਨੂੰ ਸਾਰੇ ਜਣੇ ਕਾਲਾਂ ਕਰਕੇ ਇਹੀ ਪੁੱਛਦੇ ਆ ਜੀ ਕਦੋਂ ਆਊਗੀ, ਤਰੀਕ ਕਦੋਂ ਪੈਣੀ ਆ, ਕਦੋਂ ਜਿਹੜੀ ਉਹ ਹੋਊਗੀ। ਹੁਣ ਇਮੀਗ੍ਰੇਸ਼ਨ ਕੋਰਟ ਵੀ ਲਿਮਿਟਿਡ ਆ, ਜਿਹੜੇ ਜੱਜ ਆ ਉਹ ਵੀ ਲਿਮਿਟਿਡ ਆ, ਉਹ ਵੀ ਕੁਛ ਲਿਮਿਟਿਡ ਹੀ ਜਿਹੜੇ ਆ ਉਹ ਕੇਸ ਸੁਣ ਸਕਦੇ ਆ। ਹੁਣ ਜਿੰਨੇ ਜ਼ਿਆਦਾ ਉਹ ਵੀ ਕੇਸ ਵੱਧਦੇ ਉਹਨਾਂ 'ਚ ਵੀ ਡਿਲੇ ਵੱਧ ਰਿਹਾ ਹੈ, ਓਬਵੀਅਸ ਜੀ ਗੱਲ। ਜੀ ਕਈ 5-5 7-7 ਸਾਲ ਹੋ ਗਏ ਵਿਚਾਰੇ ਮੁੰਡੇ ਜੀ ਫਸੇ ਪਏ, ਕਿਸੇ ਨੇ ਵਿਆਹ ਕਰਾਉਣਾ, ਕਿਸੇ ਨੇ ਕੁਛ, ਹੈ ਨਾ, ਹਾਂ ਲਾਈਫ ਹੀ ਰੁਕ ਜਾਂਦੀ ਹੈ ਉਹ ਇੱਕ ਹਿਸਾਬ ਸਾਰੀਆਂ ਦੇ ਜਿਹੜੀਆਂ ਨਾਲ। ਸਿਚੁਏਸ਼ਨਸ ਹੈਗੀਆਂ ਆ। ਸੋ ਇਹ ਸਾਰਾ ਕੁਝ ਦੇਖਣਾ ਚਾਹੀਦਾ, ਸਾਰਾ ਕੁਝ ਦੇਖ ਕੇ ਹੀ ਜਾਣਾ ਚਾਹੀਦਾ ਹੈਗਾ। ਪਰ ਜਿਹੜੀ ਸਿਚੁਏਸ਼ਨ ਆ ਇਹ ਹੁਣ ਸਾਰਾ ਕੁਝ ਇਹਨਾਂ ਨੇ ਰਿਵਰਸ ਕੀਤਾ ਸੀ। ਪ੍ਰੈਜ਼ੀਡੈਂਟ ਟਰੰਪ ਨੇ ਜੋ ਕਿਹਾ ਬੋਲਦੇ ਵੀ ਰਹੇ ਆ, ਹੁਣ ਉਹੀ ਚੀਜ਼ਾਂ ਫੇਰ ਫੋਲੋ ਕਰ ਰਹੇ ਆ ਵੀ ਨਹੀਂ ਹੁਣ ਏਦਾਂ ਆ, ਹਨਾ। ਕਿਉਂਕਿ ਹੁਣ ਬਦਲਣਾ, ਹੁਣ ਜਿਹੜੀਆਂ ਪ੍ਰੋਗਰੈਸਿਵ ਸਟੇਟ, ਇੱਕ ਤਾਂ ਇਹ ਆ ਡੈਮੋਕ੍ਰੇਟ, ਜਿਹੜੇ ਡੈਮੋਕ੍ਰੇਟਿਕ ਪ੍ਰੋਗਰੈਸਿਵ ਸਿਟੀਜ਼ ਆ ਉਹਨਾਂ ਨੇ ਹੱਥ ਖੜੇ ਕਰਤੇ ਆ, ਜਿੱਦਾਂ ਨਿਊਯਾਰਕ ਵਰਗਿਆਂ ਨੇ ਵੀ ਹੱਥ ਖੜੇ ਕਰਤੇ ਭਾਈ ਸਾਤੋਂ ਨਹੀਂ ਹੈਂਡਲ ਹੁੰਦੇ ਇੰਨੇ ਬੰਦੇ ਜਿਹੜੇ ਸਾਡੇ ਕੋਲ ਆ ਗਏ। ਸਟੇਟ ਆਫ ਐਮਰਜੈਂਸੀ ਜਿਹੜੀ ਆ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਉਹਨੇ, ਤੇ ਸ਼ਿਕਾਗੋ ਇਲੀਨੋਇਸ ਦੇ ਵਿੱਚ ਜਿਹੜਾ ਉੱਥੇ, ਫਿਲਾਡੈਲਫੀਆ ਦੇ ਵਿੱਚ, ਨਿਊਯਾਰਕ ਸਿਟੀ ਦੇ ਜਿਹੜਾ ਮੇਅਰ ਐਰਿਕ ਐਡਮਸ ਆ, ਉਹਨਾਂ ਨੇ ਜਿਹੜਾ ਜਦੋਂ ਪਹਿਲਾਂ ਹੁੱਬ ਕੇ ਕਹਿੰਦੇ ਸੀਗੇ ਜੀ ਰਾਈਟ ਟੂ ਸ਼ੈਲਟਰ ਲਾ ਆ, ਸ਼ੈਲਟਰ ਸੈਂਚੁਰੀ ਸਿਟੀ ਦਾ ਸਟੇਟ ਆ, ਉਹ ਸਾਰੇ ਜਾਣੇ ਹੱਥ ਪਿੱਛੇ ਖਿੱਚ ਰਹੇ ਵੀ ਭਾਈ ਹੁਣ ਸਾਡੀ ਬੱਸ ਆ ਵੀ ਅਸੀਂ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕਰ ਰਹੇ ਆ। ਸੋ ਇੱਦਾਂ ਹੁੰਦਾ ਆ ਜਦੋਂ ਕੋਈ ਲਾ ਜਾਂ ਕੋਈ ਕਾਨੂੰਨ ਜਿਹੜੇ ਕੋਈ ਬਣਾਉਣੇ ਆ, ਸੋਚ ਸਮਝ ਕੇ ਲੌਂਗ ਟਰਮ ਦੇਖ ਕੇ ਜਿਹੜੇ ਉਹ ਕਰਨੇ ਚਾਹੀਦੇ ਆ, ਨਹੀਂ ਤਾਂ ਇਵੈਂਚੁਅਲੀ ਨੁਕਸਾਨ ਹੋਣਾ। ਸਿਸਟਮ ਕਿੱਥੇ ਦਾ ਵਿਗੜਨਾ, ਇੱਥੇ ਤਾਂ ਹੀ ਵਿਗੜਨਾ, ਕਿਸੇ ਹੋਰ ਥਾਂ ਦਾ ਨਹੀਂ ਵਿਗੜਨਾ। ਹੁਣ ਤੁਸੀਂ ਦੇਖ ਲਓ ਵੀ ਪਿਛਲੇ ਦਿਨਾਂ ਤੋਂ ਇਹ ਤਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਫਿਗਰਸ ਆ ਰਹੇ ਆ ਕਿ 10 ਤੋਂ 11,000 ਬੰਦਾ ਹਰ ਰੋਜ਼ ਐਂਟਰ ਕਰ ਰਿਹਾ। ਜਿਹੜਾ ਫੜ ਰਹੇ ਆ ਉਹ ਫੜ ਰਹੇ, ਜਿਹੜੇ ਐਪਰੀਹੈਂਡ ਕਰ ਰਹੇ ਉਹ ਜਿਹੜੇ ਤੇ ਜਿਹੜੇ ਬਚ ਗਏ ਜਿਹੜਾ ਉਦਾਂ ਹੀ ਲੰਘੇ, ਉਹ ਤਾਂ ਹਰਜੋਤ ਸਿੰਘ ਜੀ ਪਹਿਲਾਂ ਵੀ ਉਦਾਂ ਹੀ ਸੀ, ਉਹਨਾਂ ਦਾ ਤਾਂ ਕੋਈ ਆંકੜਾ ਹੀ ਨਹੀਂ। ਜੀ ਜੀ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ 15,000 ਵੀ ਲਾ ਲਓ ਤਾਂ ਇੱਕ ਮਹੀਨੇ ਦੇ 4.5 ਲੱਖ ਬੰਦਾ ਹੋ ਗਿਆ, ਹਨਾ। ਸਾਲ ਦੇ ਦੇਖੋ ਕਿੰਨੇ 4-5 ਮਿਲੀਅਨ ਬੰਦਾ ਹੋ ਜਾਣਾ। 2.5 ਮਿਲੀਅਨ ਤੇ ਖੁਦ ਕਹਿ ਰਹੇ ਆ ਪਿਛਲੇ 2 ਸਾਲਾਂ 'ਚ 2.5 ਮਿਲੀਅਨ ਬੰਦਾ ਆ ਚੁੱਕਾ ਹੈ ਆਲਰੇਡੀ। ਪਿਛਲੇ 2 ਸਾਲਾਂ 'ਚ 5.6 ਮਿਲੀਅਨ ਇਹਨਾਂ ਨੇ ਜਦੋਂ ਤੋਂ ਕੋਵਿਡ ਵਾਲੀ ਇਹਨਾਂ ਨੇ ਕੀਤੀ ਸੀਗੀ ਲਾਗੂ, ਇਹ ਟਾਈਟਲ 42 ਉਦੋਂ ਦੇ ਇੰਨੇ ਡਿਟੇਨ ਕੀਤੇ ਆ CBP ਨੇ 5.6 ਮਿਲੀਅਨ, ਉਹਨਾਂ 'ਚੋਂ ਕਈ ਵਾਪਸ ਤੋਰੇ ਹੋਣੇ। ਪ੍ਰੋਬਲਮ ਉੱਥੇ ਆਂਦੀ ਠੀਕ ਆ, ਹਰ ਇੱਕ ਨੂੰ ਆਉਣਾ ਚਾਹੀਦਾ, ਆਣ ਉਹਨਾਂ ਨੂੰ, ਜੇ ਵਰਕ ਪਰਮਿਟ ਦਿੰਦੇ ਆ ਵਰਕ ਪਰਮਿਟ ਦੇਣ, ਲੀਗਲ ਹੈਗੇ, ਜੇ ਉਹਨਾਂ ਦੇ ਲੈਜੀਟਿਮੇਟ ਕੇਸ ਆ, ਹਨਾ, ਟੈਕਸ ਭਰਨ, ਸਾਰਾ ਕੁਝ। ਪ੍ਰੋਬਲਮ ਉਦੋਂ ਹੁੰਦੀ ਆ ਜਦੋਂ ਕੈਲੀਫੋਰਨੀਆ ਸਟੇਟ ਵਰਗੀ ਸਟੇਟ ਕਹਿੰਦੀ ਆ ਵੀ ਅਸੀਂ 2.5 ਲੱਖ ਬੰਦੇ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੂੰ ਫ੍ਰੀ ਹੈਲਥ ਇੰਸ਼ੋਰੈਂਸ ਦੇਵਾਂਗੇ। ਸੋ ਜਿਹੜੇ ਬੰਦੇ ਕੰਮ ਕਰਦੇ ਆ ਉਹ ਜਦੋਂ ਇੰਨੇ ਜ਼ਿਆਦਾ ਪੈਸੇ ਉਹਨਾਂ ਆਪ ਦਿੰਦੇ, ਉਹ ਕਹਿੰਦੇ ਯਾਰ ਇਹ ਕੀ ਗੱਲ ਹੋਈ, ਇਹ ਤਾਂ ਟੋਟਲੀ ਰੋਂਗ ਆ, ਹਨਾ। ਠੀਕ ਆ ਵੀ ਤੁਸੀਂ ਦਿਓ ਉਹਨਾਂ ਨੂੰ ਚਾਰਜ ਜ਼ਰੂਰ ਕਰੋ ਥੋੜਾ ਬਹੁਤਾ। ਉਹ ਇਹਦੇ ਕਰਕੇ ਜੋ ਟੈਕਸ ਪੇਅਰ ਆ ਉਹ ਹੁਣ ਕਦੇ ਰੌਲਾ ਪਾਉਂਦੇ ਆ ਵੀ ਭਾਈ ਇਹ ਤਾਂ ਧੱਕਾ ਹੋ ਰਿਹਾ ਬਹੁਤ, ਤੇ ਅਸੀਂ ਕੰਮ ਕਰਦੇ ਹਾਂ, ਸਾਡੇ ਟੈਕਸ ਦੇ ਤੁਸੀਂ ਪੈਸੇ ਗਲਤ ਪਾਸੇ ਲਾਈ ਜਾਂਦੇ ਆ। ਨਹੀਂ ਬਿਲਕੁਲ, ਜੇ ਸ਼ਰਨ ਦੇਣੀ ਹੈ ਸ਼ਰਨ ਤੁਸੀਂ ਦਿਓ, ਪਰ ਇੱਕ ਸਿਸਟਮ ਜਿਹੜਾ ਉਹ ਜ਼ਰੂਰ ਰੱਖੋ ਜਿਹੜਾ ਸਾਰਿਆਂ ਨੂੰ ਫੇਅਰ ਲੱਗੇ। ਫੇਅਰ ਐਂਡ ਬੈਲੈਂਸ ਸਿਸਟਮ ਜਿਹੜਾ ਉਹ ਚਾਹੀਦਾ ਆ। ਲੌਪਸਾਈਡਡ ਜਦੋਂ ਹੁੰਦਾ ਹੈ ਤਾਂ ਫਿਰ ਲੋਕਾਂ ਦੇ ਵਿੱਚ ਓਬਵੀਅਸ ਜੀ ਗੱਲ ਆ, ਗੁੱਸਾ ਆ ਉਹਦੇ ਨਾਲ ਵੱਧਦਾ ਹੁੰਦਾ ਹੈ। ਬਿਲਕੁਲ, ਤੁਸੀਂ ਕੋਈ ਚੈੱਕ ਇਨ ਤਾਂ ਹੋਵੇ ਨਾ ਤੁਹਾਡਾ ਵੀ ਕ੍ਰਿਮੀਨਲ ਕਿੱਦਾਂ ਤੁਸੀਂ ਹਿਸਟਰੀ ਚੈੱਕ ਕਰਨੀ ਆ। ਹੁਣ ਉਹ ਐਲਨ ਟੈਕਸ ਜਿਹੜੇ ਬੰਦੇ ਨੇ ਮਾਰਿਆ 4 ਵਾਰੀ ਉਹ ਡਿਪੋਰਟ ਹੋਇਆ ਸੀ, ਦੇਖੋ, ਹਨਾ। ਤੇ ਫਿਰ ਇਹਨਾਂ ਦਾ ਬਾਰਡਰ ਤੇ ਚੱਲਦਾ ਕੀ ਆ ਵੀ ਤੁਸੀਂ 4 ਵਾਰੀ ਬੰਦਾ ਡਿਪੋਰਟ ਹੋਇਆ, ਆ ਕੇ ਉਹਨੂੰ ਇੰਨੇ ਬੰਦੇ ਮਾਰਤੇ 8-9, ਹਨਾ, ਜਿਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਹੈ, ਆਪਣੇ ਪਰਿਵਾਰਾਂ ਨਾਲ ਗਏ ਹੋ। ਸੋ ਇਹ ਪੂਰਾ ਜਿਹੜਾ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ। ਅਲਟੀਮੇਟਲੀ ਮੈਨੂੰ ਲੱਗਦਾ ਇਹਨਾਂ ਨੂੰ ਲੈਸਨ ਮਿਲ ਗਿਆ ਆ ਵਾਈਟ ਹਾਊਸ ਨੂੰ, ਉਹਨਾਂ ਨੂੰ ਪਤਾ ਵੀ ਇਲੈਕਸ਼ਨ ਅਗਲੇ ਸਾਲ ਹੈਗੀ ਆ, ਸੋ ਸਟ੍ਰਿਕਟ ਹੋਣਾ ਹੀ ਪੈਣਾ ਹੈ। ਜੀ ਜੀ, ਬਿਲਕੁਲ ਬਿਲਕੁਲ। ਓਕੇ, ਧੰਨਵਾਦ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਟਾਈਟਲ 42 ਤੇਜਿੰਦਰ ਸਿੰਘ ਆਪਾਂ ਨਾਲ ਜੁੜੇ ਹੋਏ। ਹਾਂਜੀ ਜ਼ਰੂਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਪਹਿਲਾਂ ਤਾਂ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ। ਤੇ ਦੂਸਰੀ ਗੱਲ ਇਹ ਹੈ ਜੀ, ਜਿਹੜੇ ਬੰਦੇ ਆਪਣੇ ਇੰਡੀਆ ਤੋਂ ਆ ਰਹੇ ਆ, ਸਾਡੇ ਤਾਂ ਖੁਦ ਘਰੋਂ ਤਾਏ ਦਾ ਮੁੰਡਾ ਆਇਆ ਸੀਗਾ, ਉਹ ਇੱਥੋਂ ਯੂਰਪ ਤੋਂ ਵਾਪਸ 8 ਮਹੀਨੇ ਰਹਿ ਕੇ ਉਹ ਵਾਪਸ ਚਲਾ ਗਿਆ ਆ। ਤੇ ਉਹਨਾਂ ਨੂੰ ਜੇ ਅਸੀਂ ਕਿਸੇ ਨੂੰ ਆਪਣੇ ਦੇ ਹੀ ਨਹੀਂ, ਪਹਿਲੀ ਗੱਲ ਤਾਂ ਸਮਝਦੇ, ਜੇ ਉਹਨਾਂ ਨੂੰ ਕਹੀਏ ਵੀ ਨਾ ਉਹ ਕਹਿੰਦੇ ਵੀ ਤੁਸੀਂ ਚੱਲ ਗਏ ਤੇ ਤੁਸੀਂ ਹੁਣ ਸਾਨੂੰ ਨਹੀਂ ਸੱਦ ਕੇ ਰਾਜੀ। ਤੇ ਉਹ ਜਿਹੜਾ ਆ ਇੱਥੇ ਜਿਹੜੇ ਆ ਤਕਰੀਬਨ ਹੁਣ ਬੰਦੇ ਇੰਨੇ ਕੁ ਹੋ ਗਏ ਆ, ਕੋਈ ਕੰਮ ਨਹੀਂ ਮਿਲਦਾ, $2,000 ਨੂੰ ਵੀ ਕੰਮ ਨਹੀਂ ਮਿਲ ਰਿਹਾ। ਪਰ ਆਪਣੇ ਜਿਹੜੇ ਬੰਦੇ ਉੱਥੇ ਆ ਉਹ ਝੂਠੇ ਲਾਰੇ ਹੱਲੇ ਵੀ ਲਾਈ ਜਾਂਦੇ ਆ ਵੀ ਕੋਈ ਨਹੀਂ, ਚਾੜ ਦੇਣਾ ਆ, ਤੁਸੀਂ ਫਿਕਰ ਨਾ ਕਰੋ, ਤੇ ਵੀ ਜਿਹੜਾ ਉਹ ਫਿਕਰ ਨਾ ਕਰੋ, ਉੱਥੇ ਮਤਲਬ ਪਹੁੰਚਾ ਦਿਆਂਗੇ ਬੰਦਾ ਤੁਹਾਡਾ ਜੀ। ਤੇ ਮੇਰੀ ਤੇ ਇਹੀ ਬੇਨਤੀ ਆ ਵੀ ਜਿਹੜੇ ਬੰਦੇ ਤੁਰਨਾ ਚਾਹੁੰਦੇ ਆ ਜਾਂ ਕੋਈ ਸਲਾਹ ਲੈਂਦਾ ਆ, ਪਹਿਲੀ ਗੱਲ ਤਾਂ ਮੰਨਦਾ ਕੋਈ ਨਹੀਂ ਜੀ, ਜਿਹੜੇ ਇੰਡੀਆ ਵਾਲੇ ਉਹ ਤਾਂ ਮੰਨਦੇ ਨਹੀਂ ਹੈਗੇ।
ਵੀ ਜੇ ਇੱਥੇ ਜਿਹੜਾ ਉੱਥੇ ਵਧੀਆ ਖੇਤੀ ਕਰਦਾ 100 ਖੇਤ ਦੀ ਖੇਤੀ ਕਰਕੇ ਕਰਦਾ ਬੰਦਾ ਵੀ ਨਾ, ਉਹ ਇਹ ਸੋਚਦਾ ਵੀ ਮੈਂ ਬਾਹਰ ਚੱਲ ਜਾਵਾਂ। ਵੀ ਅਸੀਂ ਉਹਨਾਂ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਦੇ। ਜਿੰਨਾ ਚਿਰ ਇੱਥੇ ਦੇਖਦੇ ਵੀ ਨਹੀਂ, ਮੰਨਦੇ ਹੀ ਨਹੀਂ। ਪੱਥਰ ਹਾਂਜੀ ਚੱਟ ਕੇ ਹਾਂਜੀ ਮੱਛੀ ਮੰਨ ਮੁੜਦੀ ਜੀ। ਹੁਣ ਤਾਂ ਬੰਦਾ ਇੱਥੇ ਇਹੀ ਕਹਿ ਅਸੀਂ ਸਕਦਾ। ਮੈਂ ਸੱਚੀ ਗੱਲ ਦੱਸਦਾ ਜੀ, ਮੇਰਾ ਤਾਂ ਆਪ ਦਾ ਕਈ ਵਾਰੀ ਮਨ ਮੰਨਦਾ ਵੀ ਇੱਥੋਂ ਨਾ ਆਉਣ ਜਾਣ ਰੱਖ ਲਈਏ ਤੇ ਉੱਥੇ ਸਾਰਾ ਕੁਝ ਆਪਾਂ ਵੀ ਕਰ ਲਈਏ, ਇੰਡੀਆ ਖੇਤੀ ਕਰ ਲਈ, ਥੋੜੀ ਜ਼ਿੰਦਗੀ ਸਿਖਾਲੀ ਹੋ ਜਾਵੇ। ਫੇਰ ਘਰ ਦੇ ਚਲੋ ਨਹੀਂ ਮੰਨਦੇ, ਪਰ ਜਿਹੜਾ ਕਹਿ ਲਓ ਵੀ ਆਪ ਤੋਂ ਇੱਥੇ ਕੰਮ ਕਰ ਕਰਕੇ ਬੱਸ ਹੋਈ ਆ, ਉੱਥੇ ਜਿਹੜਾ ਬੰਦਾ ਜੌਬ ਕ੍ਰੀਏਟ ਕਰਦਾ ਨਾ 8-10 ਬੰਦੇ ਆਪਣੇ ਥੱਲੇ ਕੰਮ ਕਰਾਉਂਦਾ, ਉਹ ਬੰਦਾ ਵੀ ਕਹਿੰਦਾ ਵੀ ਨਹੀਂ ਇੱਥੇ ਨਹੀਂ ਮੈਂ ਰਹਿਣਾ, ਮੈਂ ਛੱਡ ਕੇ ਬਾਹਰ ਚਲ ਜਾਣਾ। ਪਰ ਅਸੀਂ ਇੱਥੋਂ ਜਿਹੜੇ ਆਏ ਆ, ਇੱਥੇ ਕੰਮ ਕਰ ਕਰਕੇ ਮੱਤ ਵੱਜੀ ਪਈ ਆ, ਤਾਂ ਅਸੀਂ ਵਾਪਸ ਜਾਣ ਨੂੰ ਫਿਰਦੇ ਆ। ਪੱਥਰ ਚੱਟ ਕੇ ਮੁੜਨਾ ਹੁੰਦਾ ਨਾ। ਹਾਂਜੀ ਹਾਂਜੀ ਥੈਂਕ ਯੂ ਜੀ, ਜੀ ਧੰਨਵਾਦ ਜੀ। ਮਿਹਰਬਾਨੀ। ਰਾਜਕਨ ਬਿਲਕੁਲ ਨਹੀਂ ਮੰਨਦੇ, ਉਹ ਉੱਥੋਂ ਵਾਕਈ ਐ ਦੇਖਦੇ ਆ ਵੀ ਸ਼ਾਇਦ ਅਸੀਂ ਇੱਥੇ ਆਏ ਚਾਹੁੰਦੇ ਨੇਗੇ ਕਿ ਉਹ ਆ ਜਾਣ। ਆਉਣ, ਸਦਕੇ ਆਓ। ਦੇਖੋ ਹਾਰਡ ਵਰਕਿੰਗ ਕੰਟਰੀ ਆ ਇਹ, ਕੰਮ ਕਰਨਾ ਪੈਣਾ ਹੈ। ਜੇ ਤੁਸੀਂ ਦੇਖੋ ਵੀ ਇੱਥੇ ਪਰੋਸਿਆ ਮਿਲਦਾ ਕੁਛ, ਡਾਲਰ ਦੇ ਇੱਥੇ ਰੁਪਈਏ ਬਣਦੇ ਜ਼ਿਆਦਾ, ਸਾਡਾ ਤਾਂ $1 $1 ਹੀ ਆ। ਸੋ ਮਹਿੰਗਾਈ ਅੱਗੇ ਨਾਲੋਂ ਤਿੱਗਣੀ ਹੋ ਚੁੱਕੀ ਹੋਈ ਆ। ਸੋ ਇਹ ਨਾ ਸੋਚੋ ਜਿਹੜੇ ਉੱਥੇ ਬੈਠੇ ਆ ਵੀ ਤੁਸੀਂ ਮੱਗੇ ਮਾਰਦੇ ਆ ਬਾਹਰ ਲੋਕੀ ਜਿਹੜੇ ਗਏ ਹੋ। ਹਾਂ, ਕੁਝ ਕੁ ਲੋਕ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਦੇਖਦੇ ਹੋਵੋਗੇ ਵੀ ਏਦਾਂ ਕਰਦੇ ਆ। ਹਰਪ੍ਰੀਤ ਜੀ। ਚਲੋ ਹਾਂਜੀ, ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ ਜੀ। ਹਾਂਜੀ, ਮੈਂ ਉਹ ਕਹਿਣਾ ਸੀਗਾ ਜੀ, ਜਿੱਦਾਂ ਹੁਣ ਪਤਾ ਹੀ ਹੈ ਜੀ ਬਾਹਰਲੇ ਹਾਲਾਤ ਕਿੱਦਾਂ ਨੇ ਹਨਾ, ਤੇ ਇੱਥੇ ਕਿੰਨਾ ਔਖਾ ਹਨਾ, ਕੰਮ ਕਰਕੇ ਬੰਦਾ ਉਹਦੇ ਖਰਚੇ ਮਸਾ ਤੋਰਦਾ ਹਨਾ। ਤੇ ਤੁਸੀਂ ਵੀ ਜੀ ਹਨਾ, ਜਿਵੇਂ ਥੋੜਾ ਜਿਹਾ ਪੰਜਾਬ ਦੇ ਨੌਜਵਾਨ ਕੰਮ ਕਰਦੇ ਆ, ਜਿਵੇਂ ਉਹਨਾਂ ਨੂੰ ਥੋੜਾ ਪ੍ਰਮੋਟ ਕਰੋ ਜੀ, ਜਿਵੇਂ ਉੱਧਰ ਰਹਿ ਕੇ ਵੀ ਆਪਾਂ ਵਧੀਆ ਕਮਾਈ ਕਰ ਸਕਦੇ ਆ ਹਨਾ। ਜਿਵੇਂ ਹੁਣ ਪ੍ਰਵਾਸੀ ਆਉਂਦੇ ਨੇ ਆਪਣੇ ਪੰਜਾਬ ਦੇ ਵਿੱਚ ਹੀ ਹਨਾ, ਵਧੀਆ ਆਪਣਾ ਕੰਮਕਾਰ ਕਰਦੇ ਆ ਜੀ ਹਨਾ, ਵਧੀਆ ਤਰੱਕੀ ਕਰ ਰਹੇ ਨੇ। ਤੇ ਦੂਜਾ ਜੀ, ਆਪਾਂ ਬਾਹਰ ਆ ਰਹੇ ਆ, ਆਪਾਂ ਇਹ ਵੀ ਇੱਕ ਤਰ੍ਹਾਂ ਦੀ ਨਸਲਕੁਸ਼ੀ ਆ ਮੇਰੇ ਹਿਸਾਬ ਨਾਲ ਹਨਾ। ਤੇ ਇੱਧਰ ਆ ਕੇ ਆਪਣੀ ਤੀਜੀ ਚੌਥੀ ਪੀੜ੍ਹੀ ਨੇ ਮੇਰੇ ਹਿਸਾਬ ਨਾਲ ਤਾਂ ਮਿਕਸਅਪ ਹੋ ਜਾਣਾ ਹਨਾ। ਤੇ ਜਿਹੜੀ ਹੋਣ ਵਾਲੀ ਜੰਮੀ ਆ, ਉਹ ਵੇਖ ਲਓ ਕਿੰਨੇ ਕੁ ਜਾਂਦੀ ਆ, ਦੇਖਦੇ ਹੀ ਆ ਆਪਾਂ, ਸਾਹਮਣੇ ਹੀ ਆ। ਹਾਂਜੀ ਹਾਂਜੀ, ਪਰ ਕਈ ਮੁੰਡੇ ਜਿਹੜੇ ਵਾਪਸੀ ਮੁੰਡੇ ਨੇ, ਰਿਵਰਸ ਮਾਈਗ੍ਰੇਸ਼ਨ ਦਾ ਗੱਲਬਾਤ ਉਹਦੇ ਬਾਰੇ ਵੀ ਕਰਨੀ ਚਾਹੀਦੀ ਹੈ ਹਨਾ, ਜਿਹਨਾਂ ਦਾ ਉੱਧਰ ਵਧੀਆ ਸਰਦਾ ਵਾ ਹਨਾ। ਤੇ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਜੀ ਹਨਾ। ਪੰਜਾਬ ਦੇ ਆਪਣਾ ਹੱਕ ਆ ਜੀ, ਆਪਣਾ ਛੱਡਣਾ ਨਹੀਂ ਚਾਹੀਦਾ ਵੀ ਹਨਾ। ਤੇ ਇੱਧਰ ਸਰਦਾ ਤੇ ਇੱਧਰ ਆਉਣਾ ਚਾਹੀਦਾ, 15 ਸਾਲ ਲਈ ਆਓ ਤੇ ਮੁੜ ਜਾਓ ਹਨਾ। ਤੇ ਆਪਣਾ ਜਿਹੜਾ ਹੈਗਾ ਜੀ ਬੈਕਅਪ ਪਲਾਨ ਤਾਂ ਉਹੀ ਆ ਹਨਾ, ਜਿਵੇਂ ਹੁਣ ਤੇ ਜੇ ਉਹ ਆਪਣਾ ਪਿੱਛੇ ਪੰਜਾਬ ਤਕੜਾ ਹੋਊਗਾ ਜੀ ਤਾਂ ਹੀ ਤੇ ਆਪਾਂ ਇੱਥੇ ਆਵਾਂਗੇ ਤਗੜੇ ਹਨਾ ਜੀ। ਮੈਂ ਚਲੋ ਇਹੀ ਕਹਿਣਾ ਸੀਗਾ ਵੀ ਥੈਂਕ ਯੂ ਵਾਪਸ ਮੁੜ ਜਾਣਾ ਚਾਹੀਦਾ ਥੋੜਾ ਧੰਨਵਾਦ। ਆਉਂਦੇ ਤਾਂ ਰਾਜਕਰਨ ਸਾਰੇ ਏਦਾਂ ਆ ਵੀ ਅਸੀਂ ਕਮਾ ਕੇ ਵਾਪਸ ਚਲੇ ਜਾਣਾ, ਅਸੀਂ ਪੈਸਾ ਧੇਲਾ ਕਮਾਉਣਾ ਆ, ਵਾਪਸ ਜਾ ਕੇ ਤਾਂ ਫਿਰ ਅਸੀਂ ਇੱਥੇ ਸਾਰਾ ਜੁਗਾੜ ਬਣਾ ਲੈਣਾ। ਪਰ ਮੁੜਦੇ ਬਹੁਤ ਘੱਟ ਹੈ। ਜੇ ਮੁੜਦੇ ਵੀ ਆ ਤਾਂ ਸਿਸਟਮ ਤੋਂ ਔਖੇ ਹੋ ਕੇ ਆ ਜਾਂਦੇ ਆ। ਵੈਸੇ ਉੱਥੇ ਘਾਟਾ ਤੇ ਕੋਈ ਨਹੀਂ ਹੈਗਾ। ਜਿਸ ਤਰ੍ਹਾਂ ਇਹਨਾਂ ਨੇ ਹੁਣ ਗੱਲ ਕੀਤੀ ਹੈਗੀ ਆ ਵੀ ਪ੍ਰਵਾਸੀ ਆਉਂਦੇ ਆ, ਬਿਲਕੁਲ ਉਹਦੇ ਵਿੱਚ ਕੋਈ ਸ਼ੱਕ ਨਹੀਂ ਗਾ। ਪਹਿਲੀਆਂ ਦੇ ਵਿੱਚ ਕੰਮਕਾਰ ਕੋਈ ਨਹੀਂ ਸੀ ਹੁੰਦੇ, 2-3 ਫਸਲਾਂ ਹੀ ਹੁੰਦੀਆਂ ਸੀਗੀਆਂ, 2 ਕੁ ਫਸਲਾਂ ਹੁੰਦੀਆਂ ਸੀਗੀਆਂ ਪਹਿਲਾਂ, ਤੇ ਟਿਊਬਵੈੱਲ ਵੀ ਆਮ ਨਹੀਂ ਸੀ ਹੁੰਦੇ, ਟਰੈਕਟਰ ਵੀ ਹਰੇਕ ਕੋ ਨਹੀਂ ਸੀ ਹੁੰਦਾ ਹੈਗਾ। ਜੀ ਬਹੁਤ ਸਾਰੀਆਂ ਜਿਹੜੇ ਆ ਨਾ ਸਹੂਲਤਾਂ ਨਹੀਂ ਹੁੰਦੀਆਂ ਸੀਗੀਆਂ। ਸੋ ਵੈਸੇ ਹੀ ਉਹ ਕਣਕ ਬੀਜ ਲਈ, ਮੱਕੀ ਬੀਜ ਲਈ, ਗੰਨੇ ਬੀਜ ਲਏ, ਤੇ ਫਿਰ ਆਲੂ ਆ ਗਏ, ਫਿਰ ਝੋਨਾ ਵੜ ਗਿਆ ਨਾ। ਉਹੀ ਹੋਇਆ। ਤੇ ਖੇਤੀ ਦੇ ਸਾਧਨ ਹੁਣ ਕਾਫੀ ਹੈਗੇ ਆ। ਵੈਸੇ ਜੋਬਾਂ ਵੀ ਹੋਣਗੀਆਂ ਆਪਣੇ, ਜਿਹਦਾ ਦਿਲ ਕਰਦਾ ਆ ਨਾ ਉਹ ਵਾਪਸ ਵੈਸੇ ਜਾ ਸਕਦਾ ਆ। ਤੇ ਪਰ ਜਿਹੜਾ ਉੱਥੇ ਦਾ ਸਿਸਟਮ ਹੈ, ਹੁਣ ਸਾਨੂੰ ਪਤਾ ਨਹੀਂ ਗਾ ਕਿ ਉੱਥੇ ਦਾ ਸਿਸਟਮ ਕਿੱਦਾਂ। ਲੋਕੀ ਕਹਿ ਦਿੰਦੇ ਸਿਸਟਮ ਦੇ ਸਤਾਏ ਹੋਏ ਆ ਅਸੀਂ, ਇਹ ਸਿਸਟਮ ਦੇ ਸਤਾਏ ਬਾਹਰ ਆਏ ਆ। ਪਰ ਤੁਸੀਂ ਦੇਖੋ, ਕੈਨੇਡਾ ਤੋਂ ਮੈਂ ਸੁਣਿਆ ਸੀਗਾ ਕਾਫੀ ਲੋਕ ਹੈ ਜਿਹੜੇ ਵਾਪਸ ਜਾ ਰਹੇ ਆ। ਜੇ ਤੁਹਾਡਾ ਪਰਿਵਾਰ ਉੱਥੇ ਆ, ਤੁਸੀਂ ਟਰਾਈ ਕਰ ਸਕਦੇ ਆ 1-2 ਸਾਲ, ਕੋਸ਼ਿਸ਼ ਕਰ ਸਕਦੇ ਆ ਕਿ ਜੇ ਤੁਹਾਡਾ ਉੱਥੇ ਸੈੱਟ ਪੈਂਦਾ ਤਾਂ ਤੁਸੀਂ ਉੱਥੇ ਸੈੱਟ ਕਰ ਸਕਦੇ ਆ। ਇਹਦੇ ਵਿੱਚ ਤਾਂ ਕੋਈ ਗੱਲ ਨਹੀਂ। ਹਾਂਜੀ, ਇਹ ਆ ਵੀ ਜਿੱਦਾਂ ਇਹ ਕਾਲਰ ਕਹਿ ਕੇ ਗਏ ਨਾ, ਇਹ ਉਦੋਂ ਹੀ ਹੋਣਾ ਜਦੋਂ ਭਾਈ ਇੱਥੇ ਕਰਕੇ ਦਿਖਾਉਣਾ ਪੈਣਾ ਹੈ ਨਾ। ਏਦਾਂ ਨਹੀਂ ਹੁਣ ਮੈਂ ਕਹੀ ਜਾਵਾਂ ਜਾਂ ਬਲਵਿੰਦਰ ਜੀ ਕਹੀ ਜਾਣ ਵੀ ਹਾਂ ਨਹੀਂ ਤੁਸੀਂ ਉੱਥੇ ਹੀ ਰਹੋ ਜੀ, ਏਦਾਂ ਆ, ਆਪ ਅਸੀਂ ਬਾਹਰ ਬੈਠੇ ਹੋਈ, ਉਹਨੇ ਕਹਿਣਾ ਯਾਰ ਇਹ ਤਾਂ ਫਿਰ ਗਲਤ ਗੱਲ ਆ ਨਾ ਵੀ ਆਪ ਜਾਂਦੇ ਨਹੀਂ ਆ ਤੇ ਸਾਨੂੰ ਜਿਹੜਾ ਉਹ ਕਹਿੰਦੇ ਆ। ਪਰ ਜਿੰਨੇ ਜ਼ਿਆਦਾ ਜਿਹੜੇ ਜਾ ਸਕਦੇ, ਜਿੱਦਾਂ ਕਿਹਾ ਵੀ ਦੇਖੋ ਜਿਹਦਾ ਸਰ ਸਕਦਾ ਆ, ਜਿਹਦਾ ਲੱਗਦਾ ਹੈ ਵੀ ਉਹ ਹਾਂ ਵੀ ਮੇਰਾ ਉੱਥੇ ਠੀਕ ਆ, ਜਿਹਦਾ ਮਨ ਅਜੇ ਕੱਚਾ ਪੱਕਾ ਆ ਵੀ ਹਾਂ ਕਰਾਂ ਨਾ ਕਰਾਂ, ਰਹਿ ਕੇ ਦੇਖ ਕੇ ਆਓ, 2-4 ਮਹੀਨੇ ਲਾ ਕੇ ਆਓ, 6 ਮਹੀਨੇ ਜਿੱਦਾਂ ਉੱਥੇ ਪੱਕੇ ਰਹਿਣਾ ਹੁੰਦਾ ਆ, ਰਹਿ ਕੇ ਲਾ ਕੇ ਦੇਖ ਕੇ ਆਓ ਵੀ ਤੁਸੀਂ ਰਹਿ ਵੀ ਸਕਦੇ ਆ ਕਿ ਨਹੀਂ, ਕਿ ਹੁਣ ਇੱਥੋਂ ਦੇ ਆਦੀ ਹੋ ਗਏ ਆ ਆਪਾਂ। ਉਹ ਤੁਸੀਂ ਇਹ ਨਹੀਂ ਗਾ ਵੀ ਇੱਕ ਵਾਰੀ ਬੋਰੀ ਚ ਪਾ ਲਿਆ ਸਾਰਾ ਕੁਝ ਤੇ ਵਾਪਸ ਚਲੇ ਗਏ। ਪਹਿਲਾਂ ਉੱਥੇ ਰਹਿ ਕੇ ਦੇਖੋ, ਵੀ ਸਾਲ 6 ਮਹੀਨੇ ਕਿੱਦਾਂ ਆ। ਦੇਖੋ,
ਆਪਣੇ ਹਾਂ ਕੰਮ ਕਰਕੇ ਦੇਖੋ, ਖੇਤੀ ਕਰਨੀ ਹੈ ਖੇਤੀ ਕਰਕੇ, ਕੋਈ ਬਿਜ਼ਨਸ ਚਲਾਉਣਾ ਬਿਜ਼ਨਸ ਚਲਾ ਕੇ ਦੇਖੋ, ਜੇ ਤੁਹਾਡਾ ਚੱਲਦਾ ਹੈ ਤੇ ਬਹੁਤ ਵਧੀਆ। ਮੋਹਨ ਲਾਲ ਜੀ ਸਾਡੇ ਲਾਸਟ ਕਾਲਰ। ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪਹਿਲੀ ਦੀ ਗੱਲ ਹੈ ਵੀ ਆਪਾਂ ਇੱਥੇ ਕਹਿੰਦੇ ਵੀ ਸਾਨੂੰ ਕਹਿੰਦੇ ਨੇ ਵੀ ਤੁਸੀਂ ਉੱਥੇ ਕਿਉਂ ਰਹਿੰਦੇ ਹੋ ਜਾਂ ਤੁਸੀਂ ਕਿਉਂ ਗਏ ਹੋ। ਸਾਨੂੰ ਵੀ ਏਦਾਂ ਹੀ ਕਹਿੰਦੇ ਸੀ ਪਹਿਲਾਂ, ਅੱਜ 18-19 ਸਾਲ ਪਹਿਲਾਂ ਜਿਹੜੇ ਸਾਡੇ ਰਿਸ਼ਤੇਦਾਰ ਰਹਿੰਦੇ ਸੀ ਨਾ, ਅੱਛਾ ਅਸੀਂ ਵੀ ਤੁਹਾਨੂੰ ਏਦਾਂ ਕਹਿੰਦੇ ਸੀ ਵੀ ਤੁਸੀਂ ਕਿਉਂ ਰਹਿੰਦੇ ਜੀ ਉੱਥੇ, ਤੁਸੀਂ ਕਿਉਂ ਉੱਥੇ ਗਏ ਜੇ, ਤੁਸੀਂ ਵੀ ਵਾਪਸ ਆ ਜਾਓ। ਅੱਛਾ ਹੁਣ ਸਾਨੂੰ ਵੀ ਕਈ ਕਹਿੰਦੇ ਹੋਣਗੇ ਵੀ ਤੁਸੀਂ ਕਿਉਂ ਉੱਥੇ ਰਹਿੰਦੇ, ਤੁਸੀਂ ਵਾਪਸ ਆ ਜਾਓ। ਵਾਪਸ ਕੋਈ ਨਹੀਂ ਜਾਂਦਾ। ਇਹ ਇਹੋ ਜਿਹੀ ਧਰਤੀ, ਇਹ ਜਿਹੜਾ ਜਿੱਦੋਂ ਕਹਿੰਦੇ ਨਾ ਧਰਤੀ ਦਾ ਸਵਰਗ ਆ, ਇਹ ਚੀਜ਼ਾਂ ਇੱਥੇ ਮਿਲਦੀਆਂ ਪਈਆਂ ਸਾਨੂੰ, ਕਿਸੇ ਚੀਜ਼ ਦਾ ਘਾਟਾ ਨਹੀਂ ਹੈਗਾ, ਹਰ ਚੀਜ਼ ਹੈ। ਸਾਈਕਲਾਂ ਤੋਂ ਗੱਡੀਆਂ ਤੇ ਆ ਗਏ ਆ ਤੇ ਇਹ ਬਹੁਤ ਵਧੀਆ, ਬੜੇ ਤਰੀਕੇ ਨਾਲ ਆਰਾਮ ਨਾਲ ਇਹਨੂੰ ਖਾਣ ਵਾਲੀ ਚੀਜ਼ ਹੈ ਅਮਰੀਕਾ ਨੂੰ। ਸਾਫ ਸੁਥਰੇ ਢੰਗ ਨਾਲ, ਜੇ ਸਾਫ ਸੁਥਰੇ ਢੰਗ ਨਾਲ ਜੀਨੇ ਤੇ ਕੰਮ ਕਰਦੇ ਆ। ਹਾਂਜੀ ਸਾਫ ਸੁਥਰੇ ਨਾਲ ਕੰਮ ਕਰ ਰਹੇ ਆ, ਵਧੀਆ ਲਾਈਫ ਜਾ ਰਹੇ ਆ, ਵਧੀਆ ਲਾਈਫ ਜਾ ਰਹੀ ਹੈ। ਇੰਡੀਆ ਤੁਹਾਨੂੰ ਤੁਸੀਂ ਦੇਖੋ ਲਾਈਫ ਕਿੱਦਾਂ ਦੀ ਇਸ ਟਾਈਮ ਹੈਗੀ ਹੈ। ਕੋਈ ਮੋਬਾਈਲ ਲੈ ਕੇ ਨਹੀਂ ਜਾ ਸਕਦਾ, ਕੋਈ ਸਕੂਟਰੀ ਨਹੀਂ ਖਿਲਾਰ ਸਕਦਾ, ਕੋਈ ਇੱਥੇ ਵਿਸ਼ਵਾਸ ਹੀ ਨਹੀਂ ਕਿਸੇ ਤੇ ਹੈਗਾ। ਤੇ ਦੂਜੀ ਗੱਲ, ਆਪਾਂ ਨੂੰ ਸਰੋਤੇ ਕਹਿ ਕੇ 2-2 ਹਜ਼ਾਰ ਤੇ ਕੰਮ ਨਹੀਂ ਮਿਲਦਾ, 4,000 ਰੁਪਇਆ ਇੱਥੇ ਆਪ ਦਿੰਦੇ ਪਏ ਤੇ ਰੋਟੀ ਪਾਣੀ ਦਿੰਦੇ ਪਏ ਆ, ਅਪਾਰਟਮੈਂਟ ਲੈ ਕੇ ਦਿੰਦੇ ਆ, 6 ਬੰਦੇ ਰਹਿ ਰਹੇ, 6 ਨੂੰ ਏਦਾਂ ਕਰ ਰਹੇ ਆ। ਜੇ ਕੋਈ ਹੈਗਾ ਜਿਹੜਾ ਨਹੀਂ ਜਿਹੜਾ 2,000 ਤੇ ਕੰਮ ਕਰਦਾ ਨਾ, ਉਹ ਸਾਡੇ ਵੱਲ ਭੇਜੋ। ਜਿੰਨਾ ਕੰਮ ਕਹੋਗੇ 4,000 ਮਹੀਨੇ ਦਾ ਮਿਲੇਗਾ ਹਰ ਘਰੋਂ, ਇੱਕ ਛੁੱਟੀ ਮਿਲੇਗੀ ਮਹੀਨੇ ਦੀ। ਇਹ ਤਾਂ ਵਧੀਆ, ਇਹ ਤਾਂ ਅਸੀਂ ਆ ਜਾਂਦੇ ਪੂਰੇ ਅਮਰੀਕਾ 'ਚ 2,000 ਨਹੀਂ ਹੈਗਾ ਜੀ ਕਿਤੇ ਵੀ। $2,000 ਅਮਰੀਕਾ ਪੂਰੇ 'ਚ ਨਹੀਂ ਹੈਗਾ ਕਿਤੇ, ਜਿਹੜੀ ਮਰਜ਼ੀ ਖੋਟੀ 'ਚ ਵੜ ਜਾਓ, ਕਿਤੇ $2,000 ਨਹੀਂ ਹੈਗਾ 12 ਘੰਟੇ ਕੰਮ ਕਰਕੇ, ਕਿਤੇ ਨਹੀਂ ਹੈਗਾ। ਤੁਹਾਡੀ ਸਟੇਟ 'ਚ ਬੰਦੇ ਘੱਟ ਆ, ਇੱਥੇ ਬੰਦਾ ਲੱਭਦਾ ਨਹੀਂ ਪਿਆ, ਘੱਟ ਕਿਤੇ ਰਹਿ ਗਏ ਜੀ, ਲੱਭਦਾ ਨਹੀਂ ਪਿਆ। ਜਿਹੜਾ ਕੋਈ ਕੰਮ ਕਰਦਾ 6 ਮਹੀਨੇ ਸਾਲ ਕਰਦਾ, ਉਹ ਆਪਣਾ ਟਰੱਕ ਤੇ ਭੱਜ ਜਾਂਦੇ ਨੇ। 6 ਮਹੀਨੇ ਹੀ ਆਉਂਦੇ ਆ ਤੁਹਾਡੇ ਵੱਲ ਨੂੰ, ਫਿਰ ਸਨੋ ਪਈ ਤੇ ਇੱਧਰ ਭੱਜ ਜਾਂਦੇ। ਨਹੀਂ ਸਨੋ ਦਾ ਕੋਈ ਨਹੀਂ ਹੈਗਾ ਜੀ ਇੱਥੇ। ਸਨੋ ਦੇ ਬਿਲਕੁਲ ਨਾ ਸਟੋਰਾਂ ਦੇ ਲਾਗੇ ਸਾਰਿਆਂ ਦੇ ਘਰ ਹੈਗੇ ਆ, ਤੁਰ ਕੇ ਜਾ ਸਕਦੇ ਆ। ਸਨੋ ਦਾ ਕੋਈ ਚੱਕਰ ਨਹੀਂ ਹੈਗਾ। ਅਸੀਂ ਨਾ, ਸਾਨੂੰ 13-14 ਸਾਲ ਹੋ ਗਏ ਇੱਥੇ, ਸਨੋ ਦਾ ਕੋਈ ਡਰ ਨਹੀਂ ਹੈਗਾ। ਭੇਜਦੇ ਆ ਬੰਦੇ। ਦੂਸਰੀ ਸਟੇਟ ਨੂੰ ਪਤਾ ਲੱਗਦਾ ਵੀ ਉੱਥੇ ਸਨੋ ਪੈਂਦੀ, ਉੱਥੇ ਏਦਾਂ ਕੁਛ ਨਹੀਂ ਹੈਗਾ, ਦੇਖਣ ਨੂੰ ਲੱਗਦਾ। ਪਰ ਇੱਥੇ ਕੋਈ ਨਹੀਂ ਹੈਗਾ ਏਦਾਂ ਦਾ ਕੋਈ ਡਰ। ਜਿਹੜਾ ਆਉਂਦਾ ਜੀ ਆਇਆ ਨੂੰ, ਅਸੀਂ ਵੀ ਏਦਾਂ ਹੀ ਆਉਂਦੇ ਸੀ। ਆਪਣੀ ਸਟੇਟ ਦੱਸ ਦਿਓ, ਉੱਥੇ ਆ ਜਾਣ ਲੋਕ। ਸ਼ਿਕਾਗੋ ਸਾਰਿਆਂ ਨੂੰ ਪਤਾ, ਮੈਂ ਤਾਂ ਫੋਨ ਵੀ ਉਹੀ ਕਰਦਾ, ਸ਼ਿਕਾਗੋ ਤੋਂ ਬੋਲਦੇ ਆ। ਸ਼ਿਕਾਗੋ ਦੇ ਆਸ-ਪਾਸ ਹੀ ਹੈ, ਜਦੋਂ ਮਰਜ਼ੀ ਆਓ, ਜੀ ਆਇਆਂ ਨੂੰ। ਠੀਕ ਹੈ ਮੋਹਨ ਲਾਲ ਜੀ, ਲੋਕੀ ਸ਼ਿਕਾਗੋ ਦਾ ਨਾਂ ਸੁਣ ਕੇ ਡਰ ਜਾਂਦੇ ਕਈ ਵਾਰੀ। ਹਾਂਜੀ ਰਾਜਕਰਨ ਜੀ, ਆਪਾਂ ਹੁਣ ਜੀ ਬਿਲਕੁਲ ਜੀ, ਪ੍ਰੋਗਰਾਮ ਦੀ ਸਮਾਪਤੀ ਆ, ਸਮਾਂ ਜਿਹੜਾ ਉਹ ਖਤਮ ਆ ਤੇ ਮਿਲਦੇ ਆ ਜੀ ਫਿਰ ਕੱਲ ਨੂੰ ਇੱਕ ਵਾਰੀ ਫਿਰ ਸਾਂਝੀ ਸਾਚ ਕਿਸੇ ਹੋਰ ਵਿਸ਼ੇ ਦੇ ਨਾਲ। ਧੰਨਵਾਦ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤੇ।